ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸਰੋਤਿਓ ਸੁਣ ਰਹੇ ਹੋ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਸਿਹਤ ਸੰਭਾਲ ਵੀਰਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਗਵੀਰ ਜੀ ਜੁੜਦੇ ਨੇ। ਘਰੇਲੂ ਨੁਸਖਿਆਂ ਬਾਰੇ ਜਿਹੜੇ ਉਹ ਜਾਣਕਾਰੀ ਆਪਣੇ ਨਾਲ ਸਾਂਝੀ ਕਰਦੇ ਨੇ। ਦੱਸਦੇ ਜਾਈਏ ਵੀ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਪੁਰਖਿਆਂ ਤੋਂ ਬਜ਼ੁਰਗਾਂ ਦੇ ਚੱਲਦੇ ਆ ਰਹੇ ਜਿਹੜੇ ਘਰੇਲੂ ਨੁਸਖੇ ਵੱਖ-ਵੱਖ ਘਰਾਂ 'ਚ ਪਈਆਂ ਚੀਜ਼ਾਂ ਉਹਨਾਂ ਦੇ ਇਸਤੇਮਾਲ ਦੇ ਨਾਲ ਵੱਖ ਬਿਮਾਰੀਆਂ ਦੇ ਇਲਾਜਾਂ ਦੀ ਜਿਹੜੀ ਆ ਉਹ ਇਲਾਜ ਕਰਨ ਦੀ ਜਿਹੜੀ ਕੋਸ਼ਿਸ਼ ਇਸ ਪ੍ਰੋਗਰਾਮ ਦੇ ਵਿੱਚ ਰਹਿੰਦੀ ਆ। ਅਤੇ ਆਓ ਆਪਣੇ ਅੱਜ ਦੇ ਪ੍ਰੋਗਰਾਮ ਉਸ ਦੀ ਸ਼ੁਰੂਆਤ ਕਰਦੇ ਹਾਂ। ਉਸ ਤੋਂ ਪਹਿਲਾਂ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਬੀਸਲਾ ਪਰਿਵਾਰ ਬੇਕਰਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਮੰਗਟ ਓਹਾਇਓ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਗੁਰਮੀਤ ਝੱਲੀ ਐਸਕਲੋਨ, ਬੇਅੰਤ ਕੌਰ, ਗੁਰਪ੍ਰੀਤ ਸਿੰਘ ਢਿੱਲੋਂ ਬਰਕਲੇ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲੋਕ। ਇਹਨਾਂ ਸਾਰਿਆਂ ਦਾ ਧੰਨਵਾਦ ਜੀ। ਜੇ ਤੁਸੀਂ ਵੀ ਕੋਈ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 4082722500 ਜਾਂ 4087227698 ਦੇ ਉੱਤੇ। ਅਤੇ ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜਗਵੀਰ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਵੀ ਸਤਿ ਸ਼੍ਰੀ ਅਕਾਲ। ਅਤੇ ਸਾਰਿਆਂ ਦਾ ਪਹਿਲਾਂ ਐਸਿਡਿਟੀ ਕਹਿੰਦੇ ਸੀਗੇ, ਤੇਜ਼ਾਬ ਜਿਹੜਾ ਬਣਦਾ ਹੈਗਾ ਉਹ ਬਣਿਆ ਬਣਾਇਆ ਚੂਰਨ ਮਿਲ ਜਾਂਦਾ ਜੀ। ਅਬ ਪੀਤੀ ਕਰ ਚੂਰਨ ਕਹਿੰਦੇ ਨੇ, ਅਬ ਪੀਤੀ ਕਰ ਚੂਰਨ। ਇਹ ਤੁਸੀਂ ਔਡਰ ਦੇ ਕੇ ਮੰਗਵਾ ਲਓ, ਚਾਹੇ ਜੇ ਨਹੀਂ ਸਟੋਰਾਂ 'ਚ ਮਿਲਦਾ। 1 ਚਮਚਾ ਇਹ ਨਾਰੀਅਲ ਦੇ ਪਾਣੀ ਨਾਲ ਲੈਣਾ ਜੀ, ਐਸਿਡ ਖਤਮ ਹੋ ਜੂਗਾ ਸਾਰਾ ਇਹਦੇ ਨਾਲ। ਨਹੀਂ ਤਾਂ ਜਿਹੜੀ ਨਿੰਬ ਦੀਆਂ ਨੰਬੋਲੀਆਂ ਹੁੰਦੀਆਂ 10 ਨੰਬੋਲੀਆਂ ਉਹਦਾ ਚੂਰਨ ਲੈ ਕੇ, ਜਾਂ ਜੇ ਨਹੀਂ ਤੁਸੀਂ ਆਪਣੇ ਜੋ ਪਿਸੀਆਂ ਪਸਾਈਆਂ ਤੁਹਾਨੂੰ ਮਿਲਦੀਆਂ ਇੱਥੇ ਸਟੋਰ 'ਚ, ਤਾਂ ਆਪਣੇ 1 ਚਮਚਾ ਸਮਝ ਲਓ ਇਹ ਤੁਸੀਂ ਆਪਣੇ ਲੈ ਸਕਦੇ 1 ਚਮਚਾ। ਅਤੇ ਔਲੇ ਦਾ ਰਸ ਇਵੇਂ ਚੰਗਾ ਰਹਿੰਦਾ ਜੀ, ਔਲੇ ਦਾ ਰਸ ਤੁਸੀਂ ਪੀਓ ਆਪਣੇ। ਅਤੇ ਮੁੱਲੀ ਦਾ ਰਸ ਚੰਗਾ ਰਹੂਗਾ, ਅੱਧਾ ਕੱਪ ਜਾਂ ਜਿੰਨਾ ਤੁਸੀਂ ਪੀ ਸਕਦੇ ਹੋ। 2-3 ਚਮਚੇ ਹਰੇ ਧਨੀਏ ਦੇ ਵਿੱਚੋਂ ਪਾ ਲਓ, ਜਾਂ ਫਿਰ ਟਮਾਟਰ ਅਤੇ ਮੁੱਲੀ ਦਾ ਸਲਾਦ ਹੀ ਖਾਈ ਚੱਲੋ, ਇਹਦੇ ਨਾਲ ਹਟ ਜੂਗਾ ਜੀ। ਜਿਹੜੇ ਕਹਿੰਦੇ ਸੀਗੇ ਬੱਚਿਆਂ ਦਾ ਆਪਣੇ ਦੁੱਧ ਹਜਮ ਜਾਂ ਨਹੀਂ ਹੁੰਦਾ, ਉਹ ਜਦ ਦੁੱਧ ਉਬਾਲਦੇ ਤੁਸੀਂ ਵਿੱਚੋਂ 2 ਇਲਾਇਚੀਆਂ ਅਤੇ 1 ਮੱਗ, ਜੇ ਫਰਜ਼ ਕਰਿਆ ਸਾਰਾ 1 ਕੱਪ ਦੁੱਧ ਹੈਗਾ ਜੀ, ਤਾਂ 1 ਮੱਗ ਅਤੇ 2 ਇਲਾਇਚੀਆਂ ਪਾ ਕੇ ਉਬਾਲ ਕੇ ਉਹਨੂੰ ਅਤੇ ਉਹ ਪਿਲਾਓ, ਫਿਰ ਬੱਚੇ ਨੂੰ ਹਜਮ ਹੋ ਜਾਂਦਾ ਜੀ ਉਹ ਛੇਤੀ। ਜਿਹੜੇ ਕਹਿੰਦੇ ਸੀਗੇ ਬੱਚੇ ਦੇ ਢਿੱਡ ਮਾ ਅਲਸਰ ਹੈਗਾ, ਜਿਸ ਤਰ੍ਹਾਂ ਕਹਿੰਦੇ ਛਾਲੇ ਜਿਹੇ ਪਏ ਅਲਸਰ ਹੈ ਜੀ, ਉਹ ਤੁਸੀਂ ਆਪਣੇ ਔਲੇ ਦਾ ਜੂਸ 3-4 ਚਮਚੇ ਅਤੇ 1 ਚਮਚਾ ਸ਼ਹਿਦ ਦਾ ਉਹਨੂੰ ਪਿਲਾ ਸਕਦੇ ਹੈਗੇ ਤੁਸੀਂ। ਜੇ ਤੁਹਾਡੇ ਕੋਲ ਇੱਥੇ ਪਾਨ, ਜਿਹੜੇ ਪਾਨ ਖਾਂਦੇ ਹੁੰਦੇ ਉਹਦੇ ਪੱਤਿਆਂ ਦਾ ਰਸ ਜਿਹਾ ਕੱਢ ਕੇ 1 ਚਮਚਾ ਤੁਸੀਂ ਰੋਜ਼ ਪਿਲਾਈ ਚੱਲੋ, ਉਹ ਵੀ ਉਹਨੇ ਠੀਕ ਕਰ ਦਿੰਦੇ ਜੀ ਅਲਸਰ ਨੂੰ। ਜਾਂ ਫਿਰ ਜਿਹੜੀ ਛੋਟੀ ਹਾਰੜਾਂ ਹੁੰਦੀਆਂ, 2 ਛੋਟੀਆਂ ਹਾਰੜਾਂ 4 ਮਣਕੇ, ਇਹਨਾਂ ਦੀ ਚਟਨੀ ਬਣਾ ਕੇ ਤੁਸੀਂ ਖਿਲਾ ਸਕਦੇ ਹੈਗੇ। ਫਿਰ ਤੁਸੀਂ ਆਪਣੇ ਪੱਕੇ ਵੇ ਕੇਲਾ ਖਿਲਾ ਸਕਦੇ ਹੈਗੇ ਉਹਨੂੰ, ਉਹਦੇ ਨਾਲ ਆਪਣੇ ਅਲਸਰ ਹਟ ਜਾਂਦਾ। ਜਾਂ ਕੱਚੇ ਕੇਲੇ ਦੀ ਸਬਜ਼ੀ ਬਣਾ ਕੇ ਖਿਲਾ ਸਕਦੇ ਹੈਗੇ। ਨਹੀਂ ਤਾਂ ਦੁੱਧ ਮਾ ਕੇਲਾ ਘੋਟ ਕੇ ਉਹੀ ਪਿਲਾ ਦਿਓ ਤੁਸੀਂ। ਫਿਰ ਇਹਦੇ ਵਿੱਚੋਂ ਤੁਹਾਨੂੰ ਐਲੋਵੇਰੇ ਦਾ ਜੂਸ ਚੰਗਾ ਰਹੂਗਾ, ਨਾਰੀਅਲ ਪਾਣੀ ਚੰਗਾ ਰਹੂਗਾ, ਗਾਜਰ ਦਾ ਜੂਸ, ਫਿਰ ਤਰਬੂਜ, ਪੇਠੇ ਦੀ ਮਠਿਆਈ, ਪੱਤਾ ਗੋਭੀ, ਅਨਾਰ, ਪਪੀਤਾ, ਅੰਗੂਰ, ਸੰਤਰਾ, ਸੌਗੀ, ਇਹੋ ਜਿਹੀਆਂ ਚੀਜ਼ਾਂ ਖਿਲਾਓ, ਇਹਦੇ ਨਾਲ ਅਲਸਰ ਹਟ ਜਾਂਦਾ ਜੀ ਇਹਦੇ ਨਾਲ। ਅਤੇ ਉਹਨੇ ਜਿਹੜੇ ਕਹਿੰਦੇ ਸੀ ਉਲਟੀਆਂ ਆਉਂਦੀਆਂ ਹੈਗੀਆਂ, ਉਹ ਥੋੜ੍ਹਾ ਧਨੀਆ ਅਤੇ ਸੁੰਢ ਅਤੇ ਮਿਸ਼ਰੀ, ਨਾਗਰ ਮੋਥਾ, ਇਹ ਬਰਬਰ ਲੈਣੀਆਂ ਚੀਜ਼ਾਂ। ਧਨੀਆ, ਸੁੰਢ, ਮਿਸ਼ਰੀ, ਨਾਗਰ ਮੋਥਾ, ਇਹ 1 ਚਮਚੇ ਦੀ ਚਾਹ ਜੀ ਬਣਾ ਕੇ ਪਿਲਾ ਦਿਓ, ਇਹਦੇ ਨਾਲ ਕਿਸੇ ਕਿਸਮ ਦੀ ਉਲਟੀ ਆਉਂਦੀ ਹੋਵੇ ਹਟ ਜਾਂਦੀ ਹੈ। ਨਹੀਂ ਕੁਛ ਕਰਨਾ ਤਾਂ ਆਪਣੇ, ਜੇ ਬੱਚਾ ਹੈਗਾ ਤਾਂ ਅੱਧਾ ਚਮਚਾ ਉਹਨੂੰ ਲੱਠੀ ਦੇਈ ਆਪਣੇ ਪਾਣੀ ਮੈਂ ਘੋਲ ਕੇ, ਜਾਂ ਉਹ ਪਾ ਕੇ ਚਸਾ ਦਿਓ, ਉਹਦੇ ਨਾਲ ਉਲਟੀ ਹਟ ਜਾਂਦੀ ਹੈ ਜੀ। ਜਿਹੜੇ ਉਹਨੇ ਕਹਿੰਦੇ ਸੀਗੇ ਉਹਨੇ ਆਦਮੀ 'ਚ ਕਮਜ਼ੋਰੀ ਹੈਗੀ, ਸੀਮਨ ਕਾਊਂਟ ਘੱਟ ਹੈਗੇ ਜਿਹੜੇ, ਉਹ ਆਪਣੇ ਲੈ ਸਕਦੇ ਹੈਗੇ ਬਦਾਮ, 7 ਬਦਾਮ ਲੈ ਕੇ ਉਹਨਾਂ ਰਾਤ ਨੂੰ ਭਿਓ ਦੇਣਾ, ਸਵੇਰ ਨੂੰ ਛਿਲਕਾ ਉਤਾਰ ਕੇ ਅਤੇ 2 ਚਮਚੇ ਮਿਸ਼ਰੀ ਮਿਲਾ ਕੇ ਉਹ ਤੁਸੀਂ ਖਾਣੇ ਹੈਗੇ। ਅਤੇ ਉੱਤੇ ਉਹਨੇ ਦੁੱਧ ਪੀ ਲੈਣਾ ਹੈਗਾ 40 ਦਿਨ ਦਾ, 40 ਦਿਨ ਕਰਨਾ ਜੀ ਲਗਾਤਾਰ। ਇਹਦੇ ਵਾਸਤੇ ਹੀ ਹੈਗਾ। ਫਿਰ ਬੀਜ ਵਧਾਉਣ ਵਾਸਤੇ ਉਹਨੇ ਅੱਧਾ ਚਮਚਾ ਤੁਸੀਂ ਤੁਲਸੀ ਦੇ ਬੀਜ ਪੀਸ ਕੇ, ਤੁਲਸੀ ਦੇ ਬੀਜ ਲੈ ਕੇ ਪੀ ਲਓ ਤੁਸੀਂ, ਅੱਧਾ ਚਮਚਾ ਉਹਨੂੰ ਗੁੜ ਦੇ ਨਾਲ ਖਾਣਾ ਜੀ। ਇਹ ਵੀ 40 ਦਿਨ ਦਾ ਪ੍ਰੋਗਰਾਮ ਹੈਗਾ, 40 ਦਿਨ ਇਹ ਕਰਨਾ ਹੈਗਾ। ਨਹੀਂ ਤਾਂ ਉਹਨੇ ਅੱਧਾ ਚਮਚਾ ਅਸ਼ਵਗੰਧਾ ਦਾ ਅਤੇ 1 ਚਮਚਾ ਦੇਸੀ ਘੀ ਦਾ
ਇਹ ਇੱਕ ਚਮਚਾ ਮਿਸ਼ਰੀ ਦਾ, ਇਹ ਮਿਕਸ ਕਰਕੇ ਖਾ ਕੇ ਉੱਪਰ ਤੇ ਉਹਨੇ ਦੁੱਧ ਪੀ ਲੈਣਾ ਹੈਗਾ। ਫਿਰ 2-3 ਟਮਾਟਿਆਂ ਦਾ ਆਪਣੇ ਸੂਪ ਬਣਾ ਕੇ ਤੁਸੀਂ ਰੋਜ਼ ਖਾਣਾ ਹੈਗਾ ਜੀ, ਐਵਰੀ ਡੇ। ਨਹੀਂ ਤਾਂ 5 ਕਾਲੀਆਂ ਮਿਰਚਾਂ ਤੇ 1 ਚਮਚਾ ਉਹਨੇ ਦੇਸੀ ਘੀ ਦਾ, ਜਾਂ ਨਹੀਂ 5 ਕਾਲੀਆਂ ਮਿਰਚਾਂ ਚੱਬ ਕੇ ਉੱਪਰੋਂ ਕੋਸੇ ਦੁੱਧ 'ਚ 1 ਚਮਚਾ ਦੇਸੀ ਘੀ ਦਾ ਪਾ ਕੇ ਇਹ ਪੀ ਲਓ ਤੁਸੀਂ, ਇਹ ਵੀ ਆਪਣੇ ਠੀਕ ਹੈ ਜੀ। ਟਮਾਟਰ ਇਹਦੇ ਵਿੱਚੋਂ ਬਹੁਤ ਚੰਗੇ ਹੈ ਜੀ, ਟਮਾਟਰ ਆਪਣੇ ਖਾਓ ਤੁਸੀਂ ਇਹਦੇ ਵਿੱਚੋਂ। ਇਹਦਾ ਜੇ ਪ੍ਰੋਸਟੇਟ ਕੈਂਸਰ ਜਿਹੜਾ ਹੁੰਦਾ ਜੀ, ਉਹ ਵੀ ਆਪਣੇ ਟਮਾਟਰ ਦਾ ਸੂਪ ਬਣਾ ਕੇ ਖਾ ਸਕਦਾ, ਉਹਦੇ ਵਾਸਤੇ ਵੀ ਚੰਗੀ ਚੀਜ਼ ਹੈਗੀ ਹੈ। ਫਿਰ ਅਖਰੋਟ ਬਹੁਤ ਵਧੀਆ ਚੀਜ਼ ਹੈਗੇ ਜੀ, ਜਿੰਨੇ ਤੁਸੀਂ ਅਖਰੋਟ ਖਾ ਸਕਦੇ ਹੈਗੇ, ਉਹ 3-4 ਅਖਰੋਟ ਜਿੰਨੇ ਤੁਸੀਂ ਹਜਮ ਕਰ ਸਕਦੇ ਹੈਗੇ, ਇਹ ਰੋਜ਼ ਖਾਓ, ਇਹ ਵੀ ਆਪਣੇ ਸੀਮਨ ਨੂੰ ਆਪਣੇ ਵਧਾ ਦਿੰਦੇ ਜੀ। ਜਿਹੜੇ ਕਹਿੰਦੇ ਯੂਰਿਕ ਐਸਿਡ ਵਾਸਤੇ, ਉਹ ਸੁੰਡ, ਪੁਦੀਨਾ, ਹਲਦੀ, ਸੌਂਫ, 4 ਚੀਜ਼ਾਂ, ਕੜੀ ਪੱਤਾ, ਸੁੰਡ, ਪੁਦੀਨਾ, ਹਲਦੀ, ਸੌਂਫ, ਕੜੀ ਪੱਤਾ, ਇਹ ਪੀਸ ਕੇ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈ ਲਿਆ ਕरें ਜੀ। ਜਿਹੜੇ ਕਹਿੰਦੇ ਸੀਗੇ ਉਹਨੇ 2 ਚੀਜ਼ਾਂ ਡਿਫਰੈਂਟ ਹੈ ਜੀ। ਇੱਕ ਤਾਂ ਕਹਿੰਦੇ ਸੀਗੇ ਬੱਚੇ ਦੇ ਗਰਦਨ ਦੇ ਪਿੱਛੇ ਇੱਕ ਬੜਾ ਸਾਰਾ ਚਟਾਕ ਜਿਹਾ ਪਿਆ ਵਾ ਹੈਗਾ, ਉਹਦੇ ਉੱਤੇ ਐ ਜਿਸ ਤਰ੍ਹਾਂ ਉਹਨੇ ਸਿੱਕਰੀ ਜੀ ਆ ਜਾਂਦੀ ਹੈ ਨਾ, ਐ ਆ ਜਾਂਦੀ ਹੈ, ਖੁਸ਼ਕ ਹੋ ਕੇ ਸਿੱਕਰੀ ਜੀ ਆ ਜਾਂਦੀ ਹੈ। ਉਹ ਬਿਮਾਰੀ ਨੂੰ ਸੋਰਾਇਸਿਸ ਕਹਿੰਦੇ ਆ ਜੀ, ਦਰਦ ਨਹੀਂ ਹੁੰਦੀ, ਉਹ ਸੋਰਾਇਸਿਸ ਹੈ, ਡਿਫਰੈਂਟ ਚੀਜ਼ ਹੈਗੀ ਇਹ ਦਰਦ ਨਾਲੋਂ। ਜੇ ਉਹੀ ਹੈ ਫਿਰ ਮੈਂ ਤੁਹਾਨੂੰ ਉਹਦੇ ਨੁਕਸੇ ਤੁਹਾਨੂੰ ਦੱਸਦਾ ਜੀ ਸੋਰਾਇਸਿਸ ਦੇ। ਜਿਸ ਤਰ੍ਹਾਂ ਸਿੱਕਰੀ ਹੁੰਦੀ ਐ ਚਿੱਟਾ ਚਿੱਟਾ ਜਾਂ ਤੁਸੀਂ ਖੁਰਕਦੇ ਆ ਉਹਦੇ ਤੇ ਐ ਝੜਦੀ ਹੈ ਉਹ ਖੁਸ਼ਕ। ਦਵਾਈ ਦੇ ਤੌਰ ਤੇ ਤੁਸੀਂ ਲੈਣੀ ਹੈਗੀ ਕੁਟਕੀ 30 ਗ੍ਰਾਮ, ਚਰਾਇਤਾ 30 ਗ੍ਰਾਮ, ਵੀ ਬਰਾਬਰ ਲੈਣੀਆਂ 2 ਚੀਜ਼ਾਂ, ਜਿੰਨੀ ਮਰਜ਼ੀ ਤੁਸੀਂ ਲੈ ਲਓ। ਇਹਦਾ ਅੱਧਾ ਚਮਚਾ ਤੁਸੀਂ 10-11 ਸਾਲ ਦਾ ਬੱਚਾ ਹੈਗਾ, ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਤੁਸੀਂ ਦੇਣਾ ਜੀ ਉਹਨੂੰ। ਤੇ ਇਹਦੇ ਨਾਲ ਫਿਰ ਤੁਸੀਂ ਉਹਨੇ ਜਿਹੜੇ ਮੱਛੀ ਦਾ ਤੇਲ ਦੇ ਕੈਪਸੂਲ ਹੁੰਦੇ, ਕੋਡ ਲੀਵਰ ਆਇਲ ਦੇ ਕੈਪਸੂਲ, ਉਹ 1 ਕੈਪਸੂਲ ਬੱਚੇ ਨੂੰ ਰੋਜ਼ ਦੇਈ ਚੱਲੋ। ਅੱਛਾ, ਫਿਰ ਜਦ ਉਹਨੂੰ ਜਾਂ ਫਿਰ ਪਾਣੀ ਦੇ ਵਿੱਚੋਂ ਤੁਸੀਂ ਸੀ ਸਾਲਟ ਪਾ ਕੇ ਉੱਥੇ ਉਹ ਫੰਬੇ ਨਾਲ ਉਹ ਧੋਣਾ ਜੀ, ਉਹ ਧੋ ਸਕਦੇ ਹੈਗੇ। ਉਹ ਧੋ ਕੇ ਉਹਦੇ ਬਾਅਦ ਫਿਰ ਤੁਸੀਂ ਐਲੋਵੇਰਾ ਦੀ ਜੈਲ ਲਗਾਉਣੀ ਹੈਗੀ ਇਹਦੇ ਉੱਤੇ। ਫਿਰ ਇਹਦੇ ਵਿੱਚ ਤੁਸੀਂ ਦੁੱਧ ਬੰਦ ਕਰ ਦੇਣਾ ਹੈਗਾ, ਮਠਿਆਈ ਨਹੀਂ ਖਾਣੀ, ਦੁੱਧ ਨਹੀਂ ਉਹਨਾਂ ਕੋਲ ਲੈਣਾ। ਜੇ ਤੁਸੀਂ ਦੁੱਧ ਪੀਣਾ ਤਾਂ ਸੋਇਆਬੀਨ ਦਾ ਦੁੱਧ ਲੈ ਸਕਦੇ ਹੈਗੇ, ਜਾਂ ਫਿਰ ਕੋਕੋਨਟ ਮਿਲਕ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਤੇ ਔਲੇ ਇਹਦੇ ਵਿੱਚੋਂ ਚੰਗੇ ਰਹੋਗੇ ਜੀ, ਔਲਾ ਜਿੰਨਾ ਇਹਨੂੰ ਖਿਲਾਓਗੇ ਨਿਆਣੇ ਨੂੰ ਉਹ ਠੀਕ ਰਹੂਗਾ, ਚਾਹੇ ਔਲੇ ਦਾ ਜੂਸ ਪੀ ਲਵੇ, ਚਾਹੇ ਜਾਂ ਫਿਰ ਇਹਦੇ ਵਿੱਚੋਂ ਤੁਹਾਨੂੰ ਉਹਨੇ ਜੌਂ, ਬਾਜਰਾ, ਇਹਦੀ ਮੱਕੀ ਦੀ ਰੋਟੀ ਜਾਂ ਜਿਸ ਤਰ੍ਹਾਂ ਮਿਕਸ ਆਟਾ ਜਿਹੜਾ ਹੁੰਦਾ, ਉਹਦੀ ਰੋਟੀ ਤੁਸੀਂ ਬਣਾ ਕੇ ਖਿਲਾਇਆ ਕਰੋ। ਤੇ ਜਿੰਨੇ ਤੁਸੀਂ ਫਲ ਫਰੂਟ ਇਹਨੂੰ ਖਿਲਾਓਗੇ ਜ਼ਿਆਦਾ, ਸਪੈਸ਼ਲੀ ਗਾਜਰਾਂ ਤੇ ਆਪਣੇ ਇਹਦਾ ਟਮਾਟਿਆਂ ਦਾ ਜੂਸ, ਇਹ ਜਿੰਨਾ ਪਿਲਾਓਗੇ ਤੁਸੀਂ ਉਨਾ ਛੇਤੀ ਆਰਾਮ ਆਊਗਾ ਜੀ ਉਹਨੂੰ। ਬਸ ਜਿੰਨੇ ਤੁਸੀਂ ਹੋਰ ਫਲ ਫਰੂਟ ਖਿਲਾ ਸਕਦੇ ਹੈਗੇ ਨਿਆਣੇ ਨੂੰ ਉਹ ਖਿਲਾਓ। ਤੇ ਆਪਣੇ ਫਾਸਟ ਫੂਡ ਇਹਦੇ ਬੰਦ ਕਰ ਦੇਣੇ ਜੀ, ਫਾਸਟ ਫੂਡ ਬੰਦ ਕਰ ਦਿਓ। ਤੇ ਉਹਨੇ ਲੂਣ ਵੀ ਇਹਦੇ ਵਿੱਚੋਂ ਘੱਟ ਦੇਣਾ ਤੇ ਚੀਨੀ ਵੀ ਘੱਟ ਦੇਣੀ ਹੈਗੀ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜੇ ਹੋਰ ਕਰਨਾ ਹੈਗਾ ਤਾਂ ਇਹਦੇ ਵਿੱਚੋਂ ਤੁਸੀਂ ਆਪਣੇ ਜਿਹੜੀ ਇੱਕ ਹਰੇ ਰੰਗ ਦੀ ਬੋਤਲ ਲੈ ਲੈਣੀ ਹੈਗੀ, ਉਹਦੇ ਵਿੱਚੋਂ ਤੁਸੀਂ ਉਸ ਬੋਤਲ ਨੂੰ ਪਾਣੀ ਨਾਲ ਭਰ ਕੇ ਉਹਨੇ ਰੱਖ ਦੇਣਾ ਹੈਗਾ। ਅਗਲੇ ਦਿਨ ਤੁਸੀਂ ਉਹ ਪਾਣੀ 2 ਪਿਲਾ ਸਕਦੇ ਹੈਗੇ ਉਹ ਬੋਤਲ ਦੇ ਵਿੱਚੋਂ, ਉਹ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਆਪਣੇ ਜਿਹੜਾ ਨਾਰੀਅਲ ਦਾ ਤੇਲ ਹੁੰਦਾ, ਇਹੀ ਹਰੀ ਬੋਤਲ ਦੇ ਇੱਕ ਹੋਰ ਛੋਟੀ ਜਿਹੀ ਬੋਤਲ ਲੈ ਲਓ ਹਰੇ ਰੰਗ ਦੀ, ਨਾਰੀਅਲ ਦਾ ਤੇਲ ਪਾ ਕੇ ਉਹਦੇ ਵਿੱਚੋਂ ਰੱਖ ਦੇਣਾ ਹੈਗਾ। ਫਿਰ ਉਹ ਤੁਸੀਂ ਆਪਣੇ ਨਾਰੀਅਲ ਦਾ ਤੇਲ ਉਹ ਤੁਸੀਂ ਯੂਜ਼ ਕਰਨਾ ਹੈਗਾ। ਇਹ ਤਾਂ ਸੋਰਾਇਸਿਸ ਵਾਸਤੇ ਸੀਗੇ ਜੀ। ਜਿਹੜੇ ਕਹਿੰਦੇ ਸੀਗੇ ਐਗਜ਼ੀਮਾ ਜਾਂ ਦਰਦ ਹੈ, ਉਹਦੇ ਵਾਸਤੇ ਤੁਸੀਂ ਉਹਨੇ ਜਿਹੜੀ ਬੜੀ ਹਾਰਡ ਹੁੰਦੀ ਪੀਲੀ ਹਾਰਡ, ਉਹਨੂੰ ਸਿਰਕੇ ਦੇ ਵਿੱਚੋਂ ਘਸਾ ਕੇ ਤੁਸੀਂ ਲਗਾ ਸਕਦੇ ਹੈਗੇ। ਫਿਰ ਨਾਰੀਅਲ ਦਾ ਤੇਲ 50 ਗ੍ਰਾਮ ਲੈ ਕੇ 5 ਗ੍ਰਾਮ ਤੁਸੀਂ ਮੁਸ਼ਕਪੂਰ ਪਾ ਲੈਣਾ ਹੈਗਾ, ਉਹ ਤੁਸੀਂ ਆਪਣੇ ਲਗਾਉਣਾ। ਧੁੱਪਾਂ ਬਹਿ ਕੇ ਲਗਾਉਣਾ, ਜਿਹੜਾ ਪਹਿਲਾਂ ਗਰਦਨ ਤੇ ਸੀਗਾ ਉਹ ਵੀ ਧੁੱਪਾਂ ਬਹਿ ਕੇ ਬਿਠਾ ਕੇ ਨਿਆਣੇ ਨੂੰ ਐਲੋਵੇਰਾ ਪਾਣੀ ਨਾਲ ਸੀ ਸਾਲਟ ਨਾਲ ਸਾਫ਼ ਕਰਕੇ ਫਿਰ ਐਲੋਵੇਰਾ ਦਾ ਜਿਹੜਾ ਲਗਾਉਣਾ ਹੈਗਾ
ਉਹ ਧੁੱਪਾਂ ਉਠਾ ਕੇ ਕਹਿੰਦਾ ਦੱਦ ਵਾਲੇ ਵੀ ਜਿਹੜੇ ਧੁੱਪਾਂ ਉਠਾ ਕੇ ਜਿੰਨੀ ਧੁੱਪ ਲੱਗੂਗੀ ਉਨੀ ਛੇਤੀ ਆਰਾਮ ਆਉਂਦਾ ਜੀ। ਦੱਦ ਵਾਲੇ ਹੋਵੇ ਫਿਰ ਮੂੰਗਫਲੀ ਦੇ ਤੇਲ ਦੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ ਉਹਦੇ ਉੱਤੇ। ਤੇ ਆਪਣੇ ਨਹੀਂ ਤਾਂ ਤਾਰਪੀਨ ਦਾ ਤੇਲ ਲੈ ਕੇ 24 ਗ੍ਰਾਮ 12 ਗ੍ਰਾਮ ਮੁਸ਼ਕਪੂਰ ਪਾ ਕੇ ਉਹ ਤੁਸੀਂ ਆਪਣੇ ਦੱਦ ਤੇ ਲਗਾ ਸਕਦੇ ਹੈਗੇ ਇਹਦੇ ਵਿੱਚ। ਨਹੀਂ ਤਾਂ ਐਂ ਕਰੋ ਜੇ ਕੁਛ ਨਹੀਂ ਕਰਨਾ ਤਾਂ ਤੁਸੀਂ 5 ਗ੍ਰਾਮ ਨਸ਼ਾਦਰ ਜਿਹਾ ਲੈ ਕੇ ਉਹਦੇ ਵਿੱਚੋਂ ਕੁੱਟ ਕੇ ਉਹਦੇ ਵਿੱਚੋਂ ਤੁਸੀਂ ਨਿੰਬੂ ਨਿਚੋੜ ਲੈਣਾ। ਉਨਾ ਕੁ ਤੁਸੀਂ ਨਿੰਬੂ ਨਿਚੋੜਨਾ ਜਿਹਦੇ ਉੱਤੇ ਮੱਲਮ ਜੀ ਬਣ ਜਾਵੇ, ਉਹ ਤੁਸੀਂ ਆਪਣੇ ਲਗਾਓ ਇਹਦੇ ਵਿੱਚੋਂ। ਤੇ ਨਹੀਂ ਤਾਂ ਹਲਦੀ ਨੂੰ ਪਾਣੀ ਮੈਂ ਘਸਾ ਕੇ ਹੀ ਲਗਾ ਲਓ, ਜਾਂ ਫਿਰ ਨਹੀਂ ਤੁਸੀਂ ਲਸਣ ਕੁੱਟ ਕੇ ਜਾਂ ਉਹਦਾ ਜੂਸ ਕੱਢ ਲਓ ਭਾਵੇਂ ਥੋੜ੍ਹਾ ਜਿਹਾ, ਜਾਂ ਨਹੀਂ ਕੁੱਟ ਲਓ ਬਰੀਕ ਉਹਨੂੰ। ਓਲਿਵ ਲਸਣ ਲੈ ਕੇ ਨਹੀਂ ਤਾਂ ਜੈਤੂਨ ਦਾ ਤੇਲ ਪਾਉਣਾ ਜੀ, ਓਲਿਵ ਆਇਲ ਪਾ ਕੇ ਉਨਾ ਕੁ ਤੇਲ ਪਾਉਣਾ ਜਿੰਨੀ ਸਾਰੀ ਮੱਲਮ ਜੀ ਬਣ ਜਾਵੇ। ਉਹ ਗ੍ਰਾਇੰਡਰ ਕਰਕੇ ਮਿਕਸੀ ਨਾਲ ਗ੍ਰਾਇੰਡ ਕਰਕੇ 3-4 ਦਿਨ ਤੁਸੀਂ ਉਹਨੇ ਸ਼ੀਸ਼ੀਆਂ ਪਾ ਕੇ ਪਿਆ ਰਹਿਣ ਦੇਣਾ ਜੀ ਇਹਨੂੰ। 4 ਦਿਨ ਤੋਂ ਬਾਅਦ ਤੁਸੀਂ ਉਹ ਯੂਜ਼ ਕਰਨਾ ਹੈਗਾ ਦੱਦ ਦੁੱਧ ਦੇ ਉੱਤੇ। ਇਹਦੇ ਨਾਲ ਠੀਕ ਹੋ ਜੂਗੀ ਜੀ ਦੱਦ ਦੁੱਧ ਸਾਰੀ। ਅਤੇ ਜਿਸ ਤਰ੍ਹਾਂ ਚਰਾਇਤਾ ਅਤੇ ਕੁਟਕੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਕੇ ਗਿਆ ਹੈਗਾ ਬਰਾਬਰ ਲੈ ਕੇ। ਜੇ ਸਿਆਣਾ ਬੰਦਾ ਤਾਂ 1 ਚਮਚਾ ਅਤੇ ਬੱਚਾ ਤਾਂ ਅੱਧਾ ਚਮਚਾ। ਇਹ ਤੁਸੀਂ ਉਹਨੇ ਖਿਲਾਓ, ਇਹਦੇ ਨਾਲ ਤਾਂ ਦੱਦ ਦੁੱਧ ਵੀ ਹਟ ਜਾਂਦੀ। ਅਤੇ ਕਾਲੇ ਛੋਲੇ ਤੁਸੀਂ ਇਹਦੇ ਵਿੱਚੋਂ ਤੁਸੀਂ ਭਿਓ ਕੇ ਕਾਲੇ ਛੋਲੇ ਖਿਲਾ ਸਕਦੇ ਹੈਗੇ, ਉਹ ਵੀ ਆਪਣੇ ਆਰਾਮ ਕਰ ਦਿੰਦੇ। ਨਹੀਂ ਤਾਂ ਫਿਰ ਜਿਹੜਾ ਕੱਚਾ ਪਪੀਤਾ ਹੁੰਦਾ ਉਹਦਾ ਜਦ ਤੋੜਦੇ ਆਪਾਂ ਦੁੱਧ ਜਿਹਾ ਨਿਕਲਦਾ ਹੈਗਾ, ਉਹ ਤੁਸੀਂ ਆਪਣੇ ਲਗਾ ਕੇ ਕਿਸੇ ਕਿਸਮ ਦੀ ਹੋਵੇ ਸਕਿਨ ਦੀ ਪ੍ਰੋਬਲਮ, ਦਰਦ ਹੋਵੇ, ਚੰਬਲ ਹੋਵੇ, ਸਰਾਇਸਿਸ ਹੋਵੇ, ਇਹ ਤੁਸੀਂ ਲਗਾ ਸਕਦੇ ਹੈਗੇ। ਨਹੀਂ ਅਨਾਰ ਦੇ ਦਰਖਤ ਦੇ ਪੱਤੇ ਸੁਕਾ ਕੇ ਉਹਦਾ ਚੂਰਨ ਤੁਸੀਂ 1 ਚਮਚਾ ਰੋਜ਼ ਖਾਈ ਚੱਲੋ। ਜਿਹੜੇ ਕਹਿੰਦੇ ਸੀਗੇ ਆਪਣੇ ਕੰਨ ਵਗਦਾ ਹੈਗਾ, ਉਹਦੇ ਵਿੱਚੋਂ ਤੁਸੀਂ ਨਿੰਮ ਦਾ ਤੇਲ ਅਤੇ 1 ਚਮਚਾ ਨਿੰਮ ਦਾ ਤੇਲ, ਅੱਧਾ ਚਮਚਾ ਸ਼ਹਿਦ ਦਾ, ਇਹ ਮਿਕਸ ਕਰਕੇ 2-2 4-4 ਬੂੰਦਾਂ ਪਾਈ ਚੱਲੋ ਕੰਨ 'ਚ। ਜਾਂ ਫਿਰ ਉਹਨੇ ਜਿਹੜਾ ਪਿਆਜ਼ ਦਾ ਰਸ 2 ਚਮਚੇ, ਅੰਡੇ ਦੀ ਸਫੈਦੀ 1 ਚਮਚਾ ਮਿਕਸ ਕਰਕੇ ਇਹ ਤੁਸੀਂ ਉਹਨੇ ਥੋੜ੍ਹੀ ਕੰਨ ਦੇ ਵਿੱਚੋਂ ਪਾਈ ਚੱਲੀਆਂ। ਨਹੀਂ ਤਾਂ 6 ਗ੍ਰਾਮ ਤੁਸੀਂ ਆਪਣੇ ਮਾਜੂ ਲੈਣੇ ਹੈਗੇ, ਮਾਜੂ ਇਹ 40 ਕੁ ਗ੍ਰਾਮ ਆਪਣੇ ਸ਼ਰਾਬ ਦੇ ਵਿੱਚੋਂ ਮਿਕਸ ਕਰਕੇ ਰੱਖ ਲੈਣੇ। ਇਹਦੀ 2-2 3-3 ਬੂੰਦਾਂ ਤੁਸੀਂ ਪਾਈ ਚੱਲੋ ਕੰਨ ਦੇ ਵਿੱਚੋਂ। ਨਹੀਂ ਤਾਂ ਤੁਲਸੀ ਦਾ ਰਸ ਲੈ ਕੇ ਉਹਦੇ ਵਿੱਚੋਂ 1 ਟਿੱਕੀ ਤੁਸੀਂ ਕਪੂਰ ਦੀ ਘੋਲ ਲਓ, ਉਹ 2-3 ਬੂੰਦਾਂ ਤੁਸੀਂ ਪਾ ਸਕਦੇ ਹੈਗੇ ਇਹਦੇ ਵਿੱਚ। ਨਹੀਂ ਤਾਂ ਆਪਣੇ ਪਿਆਜ਼ ਦਾ ਰਸ ਤੁਸੀਂ ਕੋਸਾ ਜਿਹਾ ਕਰਕੇ ਪਾ ਲਓ, ਉਹ ਵੀ ਆਪਣੇ ਕੰਨ ਡੁੱਲਦੇ ਨੂੰ ਹਟਾ ਦਿੰਦਾ ਜੀ। ਜਿਹੜੇ ਕਹਿੰਦੇ ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈਗੀ, ਉਹ ਆਪਣੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ ਤੁਹਾਨੂੰ, ਅਨਾਰ ਦੇ ਪੱਤੇ ਜੇ ਹਰੇ ਹੀ ਉਹਦਾ ਭਾਵੇਂ 3-4 ਪੱਤੇ ਲੈ ਕੇ ਪਾਣੀ ਉਬਾਲ ਕੇ ਚਾਹ ਜੀ ਬਣਾ ਕੇ ਉਹ ਪੀਲੇ ਕਰੇ, ਇਹਦੇ ਨਾਲ ਦਿਲ ਦੀ ਧੜਕਨ ਠੀਕ ਹੋ ਜਾਂਦੀ ਹੈਗੀ। ਜਾਂ ਫਿਰ ਨਹੀਂ ਤਾਂ 1 ਚੂੰਡੀ ਤੁਸੀਂ ਹਿੰਗ ਦੀ ਅਤੇ ਗੁੜ ਦੇ ਵਿੱਚੋਂ ਮਿਲਾ ਕੇ ਤੁਸੀਂ 1 ਮਹੀਨਾ ਖਾਓ ਸਵੇਰ ਨੂੰ ਅਤੇ ਸ਼ਾਮ ਨੂੰ। ਇਹਦੇ ਨਾਲ ਜੇ ਤੁਹਾਡੀ ਦਿਲ ਦੀ ਕਮਜ਼ੋਰੀ ਹੈ ਉਹਦੇ ਕਰਕੇ ਤੁਹਾਡੀ ਦਿਲ ਧੜਕਦਾ ਜ਼ਿਆਦਾ, ਉਹ ਠੀਕ ਹੋ ਜੂਗਾ ਜੀ। 1 ਚੁਟਕੀ ਹਿੰਗ ਦੀ ਸਵੇਰ ਸਾਂਝ ਗੁੜ ਦੇ ਨਾਲ ਲੈਣੀ ਹੈਗੀ। ਨਹੀਂ ਤਾਂ ਫਿਰ ਦਿਲ ਦੀ ਕਮਜ਼ੋਰੀ ਵਾਸਤੇ ਤੁਸੀਂ ਉਹਨੇ ਸੁੱਕਾ ਧਨੀਆ 6 ਗ੍ਰਾਮ ਲੈਣਾ ਅਤੇ ਸੁੱਕੇ ਔਲੇ 12 ਗ੍ਰਾਮ ਲੈਣੇ ਹੈਗੇ। ਅਤੇ ਇਹਨਾਂ ਨੂੰ ਰਾਤ ਨੂੰ ਭਿਓ ਕੇ ਰੱਖ ਦੇਣਾ ਹੈਗਾ। ਅਤੇ ਇਹਦੇ ਵਿੱਚ ਮੈਂ ਫਿਰ ਸਵੇਰ ਨੂੰ ਮਿਸ਼ਰੀ ਮਿਲਾ ਕੇ 12 ਗ੍ਰਾਮ 2 ਚਮਚੇ ਤੁਸੀਂ ਮਿਸ਼ਰੀ ਦੇ ਮਿਲਾ ਕੇ ਉਹ ਪੀ ਲੈਣਾ ਹੈਗਾ। ਇਹਦੇ ਨਾਲ ਤੁਸੀਂ ਆਪਣੇ ਇਹਦੇ ਨਾਲ ਵੀ ਦਿਲ ਦੀ ਧੜਕਨ ਠੀਕ ਹੋ ਜੂਗੀ। ਨਹੀਂ ਤਾਂ ਫਿਰ ਤੁਸੀਂ ਅਰਜੁਨਾ ਪਾਊਡਰ, ਜੇ ਅਰਜੁਨਾ ਰਿਸਟ ਮਿਲਦਾ ਹੈਗਾ ਤੁਹਾਨੂੰ ਲਿਕੁਇਡ ਹੈਗਾ, ਅਰਜੁਨਾ ਰਿਸਟ ਇਹ ਲਿਕੁਇਡ ਹੈਗਾ, 4 ਚਮਚੇ ਇਹਦੇ 'ਤੇ 4 ਚਮਚੇ ਪਾਣੀ ਦੇ ਪਾ ਕੇ ਤੁਸੀਂ 2 ਟਾਈਮ ਲੈ ਸਕਦੇ ਹੈਗੇ। ਨਹੀਂ ਤਾਂ ਜੇ ਅਰਜੁਨਾ ਪਾਊਡਰ ਮਿਲਦਾ ਤਾਂ ਤੁਸੀਂ 1 ਚਮਚੇ ਦੀ ਚਾਹ ਬਣਾ ਕੇ ਤੁਸੀਂ ਆਪਣੇ ਇਹਦੇ ਵਿੱਚੋਂ ਪੀ ਸਕਦੇ। ਜੇ ਭਾਵੇਂ ਚਾਹ ਜਾਂ ਬਣਾਉਂਦੇ ਤੁਸੀਂ ਵਿੱਚੇ ਭਾਵੇਂ 1 ਚਮਚਾ ਇਹ ਸਿੱਟ ਕੇ ਦੁੱਧ ਪਾ ਕੇ ਉਸ ਤਰ੍ਹਾਂ ਤੁਸੀਂ ਚਾਹ ਬਣਾਓਗੇ ਯੂਜ਼ ਕਰ ਸਕਦੇ। ਇਹਦਾ ਕੋਈ ਪ੍ਰੋਬਲਮ ਨਹੀਂ ਹੈਗੀ। ਜੇ ਨਹੀਂ ਦੁੱਧ ਪਾਉਣਾ ਤਾਂ ਇਕੱਲੇ ਅਰਜੁਨਾ ਪਾਊਡਰ ਉਬਾਲ ਕੇ ਵਿੱਚੋਂ 2 ਛੋਟੀਆਂ ਇਲਾਇਚੀਆਂ ਪਾ ਕੇ ਉਹ ਉਬਾਲ ਲਓ। ਬਲੈਕ ਟੀ ਤੁਸੀਂ ਆਪਣੇ ਇਹ ਪੀ ਸਕਦੇ ਹੈਗੇ ਦਿਲ ਦੇ ਵਾਸਤੇ। ਅਤੇ ਥੋੜ੍ਹੀ ਜਿਹੀ ਨਹੀਂ ਤਾਂ ਮੇਥੀ ਜਿਹੜੀ ਹੁੰਦੀ ਹੈ ਉਹ ਸ਼ਹਿਦ ਨਾਲ ਮਿਲਾ ਕੇ ਖਾ ਲਓ ਤੁਸੀਂ, ਇਹਦੇ ਨਾਲ ਵੀ ਆਪਣੇ ਠੀਕ ਰਹਿੰਦਾ। ਫਿਰ ਅੰਗੂਰਾਂ ਦਾ ਜੂਸ ਤੁਸੀਂ ਪੀਓ, ਉਹ ਵੀ ਚੰਗਾ ਰਹਿੰਦਾ ਹੈਗਾ। ਫਿਰ ਥੋੜ੍ਹਾ ਜਿਹਾ ਗੁੜ ਅਤੇ ਥੋੜ੍ਹਾ ਜਿਹਾ ਦੇਸੀ ਘੀ ਮਿਲਾ ਕੇ
ਉਹ ਤੁਸੀਂ ਖਾ ਸਕਦੇ ਹੈਗੇ। ਨਹੀਂ ਤਾਂ ਅਸਗੰਧ, ਬਿਹੇੜਾ, ਅਸਗੰਧ ਇੱਕ ਚੀਜ਼ ਹੈਗੀ ਦਵਾਈ, ਤੇ ਬਿਹੇੜਾ ਜਿਹੜਾ ਹੁੰਦਾ ਉਹ ਬਰਾਬਰ ਲੈ ਕੇ 1 ਚਮਚਾ ਤੁਸੀਂ ਆਪਣੇ ਖਾਲੀ ਪੇਟ ਲੈਣਾ ਹੈਗਾ। ਫਿਰ ਨਹੀਂ ਤਾਂ ਔਲੇ ਦਾ ਮੁਰੱਬਾ ਖਾ ਸਕਦੇ ਹੈਗੇ, ਗਾਜਰਾਂ ਦਾ ਮੁਰੱਬਾ ਖਾ ਲਓ, ਸਿਓ ਦਾ ਮੁਰੱਬਾ ਖਾ ਲਓ। ਫਿਰ ਨਹੀਂ ਤਾਂ ਇਕੱਲੇ ਸ਼ਹਿਦ ਤੁਸੀਂ ਲਈ ਚੱਲੋ, ਇਹ ਵੀ ਆਪਣੇ ਦਿਲ ਨੂੰ ਠੀਕ ਕਰ ਦਿੰਦਾ ਜੀ। ਜਿਹੜੇ ਕਹਿੰਦੇ ਸੀਗੇ ਲੱਤਾਂ ਵਿੱਚ ਦਰਦ ਹੁੰਦਾ ਹੈਗਾ, ਉਹ ਆਪਣੇ ਗੂਗਲ ਦੀਆਂ ਗੋਲੀਆਂ ਤੁਸੀਂ ਲੈ ਲਓ, ਕੋਈ ਵੀ ਜਿਹੜੀ ਤੁਹਾਨੂੰ ਗੂਗਲ ਮਿਲਦੀ ਹੈਗੀ ਉਹਦੀਆਂ ਗੋਲੀਆਂ ਤੁਸੀਂ ਲੈ ਕੇ ਉਹ ਤੁਸੀਂ 2 ਗੋਲੀਆਂ ਆਪਣੇ ਰੋਜ਼ ਖਾ ਲਈਆਂ। ਜੇ ਬਹੁਤ ਜ਼ਿਆਦਾ ਹੈਗਾ ਤਾਂ 2 ਗੋਲੀਆਂ ਸਵੇਰ ਨੂੰ ਲੈ ਸਕਦੇ ਹੈਗੇ ਉਹਦੀਆਂ, ਤਾਂ 2 ਗੋਲੀਆਂ ਸ਼ਾਮ ਨੂੰ ਵੀ ਲੈ ਸਕਦੇ ਹੈਗੇ ਉਹਦੀਆਂ। ਇਹਦੇ ਵਿੱਚ ਇਹਦੇ ਕੋਈ ਪ੍ਰੋਬਲਮ ਨਹੀਂ ਹੈਗੀ। ਇਹ ਕਿਸੇ ਕਿਸਮ ਦਾ ਦਰਦ ਹੋਵੇ, ਗੂਗਲ ਜਿਹੜੀ ਹੁੰਦੀ ਉਹ ਠੀਕ ਹੁੰਦੀ ਜੀ। ਯੋਗਰਾਜ ਗੂਗਲ ਮਿਲ ਜਾਵੇ ਉਹ ਚੰਗੀ ਹੈ, ਜੇ ਮਹਾਯੋਗਰਾਜ ਗੂਗਲ ਮਿਲ ਜਾਵੇ ਤਾਂ ਉਹ ਬਹੁਤ ਚੰਗੀ ਗੱਲ ਹੈ। ਨਹੀਂ ਤਾਂ ਫਿਰ ਆਪਣੇ ਜਿਹੜੇ ਫੁੱਲ ਮਖਾਣੇ ਹੁੰਦੇ ਵੀ ਉਹ ਦੇਸੀ ਘੀ ਦੇ ਵਿੱਚੋਂ ਭੁੰਨ ਕੇ ਥੋੜ੍ਹੇ ਜਿਹੇ ਜਾਂ ਫੁੱਲ ਜੇ ਗਏ ਉਹ ਤੁਸੀਂ ਆਪਣੇ ਖਾਣੇ ਹੈਗੇ ਜੀ। ਉੱਪਰ ਤੇ ਦੁੱਧ ਪੀ ਲਿਆ, 40 ਦਿਨ ਕਰਨੇ ਹੈਗੇ, ਇਹਦੇ ਤੁਹਾਡੇ ਲੱਤਾਂ ਦੇ ਵਿੱਚੋਂ ਦਰਦ ਜਿਹੜਾ ਹੁੰਦਾ ਉਹ ਠੀਕ ਹੋ ਜਾਂਦਾ ਜੀ। ਨਹੀਂ ਤਾਂ ਐਂ ਕਰੋ, 1 ਕੱਪ ਦੁੱਧ ਦੇ ਵਿੱਚੋਂ 3-4 ਕਲੀਆਂ ਲਸਣ ਦੀਆਂ ਉਬਾਲ ਲੈਣੀਆਂ। ਫਿਰ 1 ਚਮਚਾ ਔਲਾ ਪਾਊਡਰ ਲੈ ਕੇ ਉੱਪਰ ਤੇ ਦੁੱਧ ਪੀ ਲੈਣਾ ਹੈਗਾ ਜੀ। ਇਹ ਤੁਸੀਂ ਕਰ ਸਕਦੇ ਹੈਗੇ। ਫਿਰ ਨਹੀਂ ਤਾਂ ਪਨਰਵਾ ਆਸਬ ਮਿਲਦਾ ਹੈਗਾ, ਇਹ ਵੀ ਲਿਕੁਇਡ ਹੈਗਾ, ਇਹਦੇ ਵੀ 4 ਚਮਚੇ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਰੋਟੀ ਖਾਣੇ ਦੇ ਬਾਅਦ ਤੁਸੀਂ ਪਪੀਤਾ ਖਾ ਲਿਆ ਕਰੋ, ਇਹ ਵੀ ਫਾਇਦਾ ਕਰਦਾ ਹੈਗਾ ਜੀ। ਜਿਹੜੇ ਕਹਿੰਦੇ ਸੀਗੇ ਉਹਨੇ ਹੱਥ ਪੈਰ ਕੰਬਦੇ ਹੈਗੇ, ਉਹ ਭੰਗਰੇ ਦੇ ਬੀਜ ਲੈ ਗਏ ਜੀ। ਭੰਗਰੇ ਦੇ ਬੀਜ ਇੱਥੇ ਤਾਂ ਨਹੀਂ ਸ਼ਾਇਦ ਮਿਲਦੇ, ਇੰਡੀਆ ਮਿਲੋਗੇ ਉਹ ਆਪਣੇ 2 ਚਮਚੇ ਉਹਨਾਂ ਦਾ ਪਾਊਡਰ ਤੇ 1 ਚਮਚਾ ਦੇਸੀ ਘੀ, ਇਹ ਮਿਲਾ ਕੇ ਤੁਸੀਂ ਗਰਮ ਦੁੱਧ ਨਾਲ ਲਾਓ ਤੇ ਇਹਦੇ ਨਾਲ ਹਟ ਜਾਂਦੀ ਜੀ ਹੱਥ ਕੰਬਣੇ। ਨਹੀਂ ਤਾਂ ਜੇ ਇੰਡੀਆ ਹੈਗਾ ਕੋਈ ਭਾਈ, ਇਹ ਤਾਂ ਜਿਹੜੇ ਅੱਕ ਦੇ ਪੱਤੇ ਹੁੰਦੇ ਜੀ, ਅੱਕ ਦੇ ਪੱਤਿਆਂ ਦੀ ਥੋੜ੍ਹੀ ਅਫੀਮ ਪਾ ਕੇ ਤੇ ਥੋੜ੍ਹਾ ਤਿਲਾਂ ਦਾ ਤੇਲ ਪਾ ਕੇ ਲੇਪ ਜਿਹਾ ਬਣਾ ਕੇ ਉਹ ਮਾਲਿਸ਼ ਕਰੇ ਉਹਦੇ ਨਾਲ ਸਾਰੇ ਠੀਕ ਹੋ ਜਾਣਗੇ ਜੀ ਹੱਥ ਪੈਰ। ਗਲੇ ਭੰਗੜੇ ਦੇ ਬੀਜ ਖਾਈ ਚੱਲੇ, ਇਹ ਵੀ ਬਹੁਤ ਛੇਤੀ ਆਰਾਮ ਕਰ ਦਿੰਦੇ। ਜਿਹੜੇ ਕਹਿੰਦੇ ਸੀਗੇ ਆਪਣੇ ਗਠੀਆ ਜਾਂ ਅਥਰਾਈਟਸ ਹੈਗਾ ਜਾਂ ਗਠੀਆ ਹੈਗਾ, ਉਹ ਕੁਆਰ ਦਾ ਗੁੱਦਾ ਤੁਸੀਂ ਘੀ ਮਾ ਭੁੰਨ ਕੇ ਇਹ ਤੁਸੀਂ ਆਪਣੇ 2-4 ਹਫ਼ਤੇ ਲਗਾਤਾਰ ਖਾਓ। ਫਿਰ ਜੇ ਤੁਹਾਨੂੰ ਵਧੀਆ ਬੈਕ ਫੀਡ ਵੀ ਆਈ ਸੀਗੀ ਜਿਹਦੀ ਵੀ ਉਹਦਾ ਦਰਦ ਠੀਕ ਹੋ ਗਿਆ ਸੀਗਾ ਜੋੜਾਂ ਦਾ। ਨਹੀਂ ਤਾਂ ਫਿਰ ਨਾਗਰ ਮੁੱਥਾ 50 ਗ੍ਰਾਮ, ਸੁੰਡ 50 ਗ੍ਰਾਮ, ਇਹ ਮਿਕਸ ਕਰਕੇ ਤੁਸੀਂ 1 ਚਮਚਾ ਇਹਦਾ ਤੇ 1 ਚਮਚਾ ਸ਼ਹਿਦ ਦਾ ਇਹ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ। ਤੇ ਨਹੀਂ ਕਿਸੇ ਕਿਸਮ ਦਾ ਦਰਦ ਹੋਵੇ, ਚਾਹੇ ਧੂਣੀ ਦਾ ਹੋਵੇ, ਚਾਹੇ ਕਾਸੀ ਦਾ ਹੋਵੇ, ਗੋਡਿਆਂ ਦਾ, ਇਹ ਤੁਸੀਂ ਉਹਨੇ ਲੈਣਾ ਹੈਗਾ। ਤਿਲ ਲੈਣੇ ਹੈਗੇ 30 ਗ੍ਰਾਮ, ਸੂਰਜਮੁਖੀ ਦੇ ਬੀਜ 30 ਗ੍ਰਾਮ, ਅਲਸੀ 30 ਗ੍ਰਾਮ, ਚਾਰੇ ਮਗਜ਼ 30 ਗ੍ਰਾਮ, ਬਦਾਮ 30 ਗ੍ਰਾਮ, ਫੁੱਲ ਮਖਾਣੇ 30 ਗ੍ਰਾਮ, ਕਿੱਕਰ ਦਾ ਗੋਂਦ 30 ਗ੍ਰਾਮ, ਸੌਂਫ 30 ਗ੍ਰਾਮ, ਇਹ ਸਾਰੀਆਂ ਚੀਜ਼ਾਂ ਲੈਣੀਆਂ ਹੈਗੀਆਂ। ਜਿਹੜਾ ਤਾਂ ਫੁੱਲ ਮਖਾਣੇ ਹੈਗੇ ਇਹਨਾਂ ਨੂੰ ਤੁਸੀਂ ਘੀ ਪਾ ਕੇ ਥੋੜ੍ਹਾ ਜਿਹਾ ਪਹਿਲਾਂ ਖਿੱਲਾਂ ਜਿਹੀਆਂ ਕਰ ਲੈਣੀਆਂ ਹੈਗੀਆਂ, ਥੋੜ੍ਹਾ ਜਿਹਾ ਚਮਚਾ ਘੀ ਪਾ ਕੇ, ਤੇ ਕਿੱਕਰ ਦਾ ਗੋਂਦ ਵੀ ਤੁਸੀਂ ਅੱਡ ਭੁੰਨਣੇ ਹੈਗੇ ਘੀ ਦੇ ਵਿੱਚੋਂ। ਕਿੱਕਰ ਦਾ ਗੋਂਦ ਅੱਡ ਭੁੰਨਣਾ ਹੈਗਾ ਤੇ ਫੁੱਲ ਮਖਾਣੇ ਅੱਡ ਭੁੰਨਣੇ ਹੈਗੇ। ਜੇ ਖਿੱਲਾਂ ਜਿਹੀ ਹੋ ਜਾਈਆਂ ਪਾਸੇ ਕੱਢ ਲੈਣਾ ਹੈਗਾ। ਫਿਰ ਬਾਕੀ ਸਾਰੀਆਂ ਚੀਜ਼ਾਂ ਤੁਸੀਂ ਉਹਦੇ ਵਿੱਚੋਂ ਘੀ ਨਹੀਂ ਪਾਉਣਾ ਹੈਗਾ, ਉਹ ਅੱਡ ਤੁਸੀਂ ਫਰਾਈ ਕਰਨੀਆਂ ਹੈਗੀਆਂ। ਤਿਲ ਅੱਡ ਕਰਨੇ, ਸੂਰਜਮੁਖੀ ਦੇ ਬੀਜ, ਅਲਸੀ ਥੋੜ੍ਹਾ ਜਿਹਾ ਸੇਕ ਜਿਹਾ ਲਵਾ ਲੈਂਦੇ ਹੁੰਦੇ, ਰੋਸਟ ਕਹਿੰਦੇ ਇਹਨੂੰ, ਰੋਸਟ ਕਰ ਲੈਣਾ ਹੈਗਾ ਉਹ। ਫਿਰ ਤੁਸੀਂ ਸਾਰੀਆਂ ਚੀਜ਼ਾਂ ਮਿਲਾ ਕੇ ਇਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾਈ ਚੱਲੋ। ਜਿਹੜਾ ਸਾਰੇ ਦਰਦ ਹੈ ਉਹਨੇ ਦੂਰ ਹੋ ਜਾਂਦੇ ਜੀ ਇਹਦੇ ਨਾਲ। ਫਿਰ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ, ਯੋਗਰਾਜ ਗੂਗਲ ਦੀਆਂ ਗੋਲੀਆਂ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ, ਜਾਂ ਫਿਰ ਨਹੀਂ ਸੁੰਡ, ਮਗਾਂ ਤੇ ਕਾਲੀ ਮਿਰਚ, ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਰੋਜ਼ ਕੋਸੇ ਪਾਣੀ ਨਾਲ ਆਪਣੇ ਲਈ ਚੱਲਣਾ। ਜਿਨ੍ਹਾਂ ਦੇ ਪਿੰਡਾਂ ਦਾ ਦਰਦ ਹੁੰਦੇ ਹੈਗੇ, ਗਠੀਆ ਹੈਗਾ, ਕੁਝ ਵੀ ਹੈਗਾ, ਉਹਨਾਂ ਨੇ ਗਰਮ ਪਾਣੀ ਦਾ ਯੂਜ਼, ਕੋਸਾ ਜਿਹਾ ਪਾਣੀ ਉਹ ਯੂਜ਼ ਕਰਨਾ ਹੈਗਾ। ਫਰਿੱਜ ਵਾਲੀਆਂ ਚੀਜ਼ਾਂ ਨਹੀਂ ਯੂਜ਼ ਕਰਨੀਆਂ ਵੀ ਫਰਿੱਜ ਵਾਸਤੇ ਠੰਡਾ ਦੁੱਧ ਕੱਢ ਕੇ ਪੀ ਲਿਆ, ਫਰਿੱਜ ਵਾਸਤੇ ਕੋਕ ਪੀ ਲਿਆ, ਫਰਿੱਜ ਦਾ ਪਾਣੀ ਪੀ ਲਿਆ, ਇਹ ਬੰਦ ਕਰ ਦਿਓ ਜੀ ਤੁਸੀਂ, ਤੁਹਾਨੂੰ ਬਹੁਤ ਛੇਤੀ ਆਰਾਮ ਆ ਜਾਊਗਾ ਇਹਦੇ ਨਾਲ। ਨਹੀਂ ਤਾਂ ਅੱਜ ਕੱਲ੍ਹ ਬਾਥੂ ਜਿਹੜਾ ਹੁੰਦਾ ਜੀ, ਬਾਥੂ ਬਾਹਰ ਉੱਗਿਆ ਵਾ ਆਪਣੇ ਆਪ ਉੱਗ ਜਾਂਦਾ, ਉਹਦਾ ਤੁਸੀਂ ਰਸ ਕੱਢ ਕੇ ਜਿੰਨਾ ਕੁ ਤੁਸੀਂ ਪੀ ਸਕਦੇ ਆ, ਅੱਧਾ ਕੱਪ, ਉਹੀ ਤੁਸੀਂ ਉਹਨੇ ਪੀ ਚੱਲੋ, ਇਹਦੇ ਨਾਲ ਹਟ ਜਾਊਗਾ ਸਾਰਾ ਗਠੀਆ। ਜਾਂ ਫਿਰ ਜਿਹੜੇ ਖੀਰੇ ਹੁੰਦੇ, ਖੀਰਿਆਂ ਦਾ ਜੂਸ ਤੁਸੀਂ ਪੀ ਚੱਲੋ, ਇਹ ਬਹੁਤ ਛੇਤੀ ਆਰਾਮ ਕਰਦਾ। ਖੀਰਿਆਂ ਦਾ ਜੂਸ ਤੁਸੀਂ ਉਹਨੇ
ਫਿਰ ਨਹੀਂ ਤਾਂ ਸੁੰਡ ਤੁਸੀਂ ਉਹਨੇ ਵਾਲ ਕੇ ਪੀ ਸਕਦੇ ਹੈਗੇ ਇਹਦੇ ਵਿੱਚ। ਤੇ ਸਾਰਿਆਂ ਤੋਂ ਜਿਹੜਾ ਪਹਿਲਾ ਕੰਮ ਕਰਨਾ ਹੈਗਾ, ਜਿਨ੍ਹਾਂ ਨੂੰ ਗਠੀਆ ਹੈਗਾ, ਥਾਈਟਸ ਹੈਗਾ, ਰਿੰਡੀ ਦਾ ਤੇਲ 2 ਚਮਚੇ ਤੁਸੀਂ ਦੁੱਧ ਮਾ ਪਾ ਕੇ ਰਾਤ ਨੂੰ ਪੀਣਾ ਹੈਗਾ ਜੀ ਜ਼ਰੂਰ। ਇਹ ਸਾਰਾ ਆਪਣੇ ਜਦ ਤੱਕ ਸਾਰਾ ਪਹਿਲਾਂ ਹੀ ਤੁਸੀਂ ਉਹਨੇ ਦਵਾਈਆਂ ਸਟਾਰਟ ਕਰਨੇ ਤੇ ਕੋਈ ਰਿੰਡੀ ਦਾ ਤੇਲ ਸਟਾਰਟ ਕਰ ਦਿਓ ਵੀਕ ਵਾਸਤੇ। ਪਰ ਲੈਣਾ ਤਾਂ ਤੁਸੀਂ ਰੋਜ਼ ਹੈ, ਪਹਿਲਾਂ ਵੀਕ ਤੁਸੀਂ ਪਹਿਲਾਂ ਜਦ ਤੱਕ ਤੁਹਾਡਾ ਪੇਟ ਨਹੀਂ ਸ਼ੁੱਧ ਹੁੰਦਾ ਦਵਾਈ ਵੀ ਨਹੀਂ ਥਰੀ ਅਸਰ ਕਰਦੀ ਕੋਈ ਛੇਤੀ। ਜਿਨ੍ਹਾਂ ਦੇ ਗਠੀਆ ਹੋਇਆ ਵਾ, ਵਾਯੂ ਦਾ ਹੈਗਾ ਇਹ ਪ੍ਰਕੋਪ ਹੁੰਦਾ, ਇਹਦੇ ਨਾਲ ਆਪਣੇ ਠੀਕ ਹੋ ਜਾਊਗਾ ਜੀ। ਰਿੰਡੀ ਦਾ ਤੇਲ 2 ਚਮਚੇ ਤੁਸੀਂ ਲੈਣਾ ਹੈਗਾ ਐਂਡ ਤੁਹਾਨੂੰ ਢਿੱਡ ਕਲੀਨ ਹੋ ਜਾਊਗਾ। ਉਹ ਤੋਂ ਬਾਅਦ ਤੁਸੀਂ ਆਪਣੇ ਜੋ ਕੁਛ ਮਰਜ਼ੀ ਯੂਜ਼ ਕਰੋ। ਨਹੀਂ ਤਾਂ ਸਰੋਂ ਦੇ ਤੇਲ ਦੇ ਵਿੱਚੋਂ 1 ਕੱਪ ਸਰੋਂ ਦਾ ਤੇਲ ਲੈ ਕੇ 1 ਕੱਪ ਲਸਣ ਸਾਬਤਾ ਗਠਾ ਉਹ ਲੈ ਲਓ, 2 ਚਮਚੇ ਜਵੈਨ ਦੇ ਪਾ ਲਓ, ਜਿਸ ਤਰ੍ਹਾਂ ਲੌਂਗ ਪਾ ਲਓ, ਵਿੱਚ ਥੋੜ੍ਹਾ ਖਸਖਸ ਪਾ ਕੇ, ਫਿਰ ਨਟਮੈਗ ਪਾ ਕੇ ਇਹ ਗਰਮ ਕਰਕੇ ਤੁਸੀਂ ਆਪਣੇ ਕਾਲੀਆਂ ਮਿਰਚਾਂ ਇਹਦਾ ਤੇਲ ਜਿਹਾ ਬਣਾ ਲਓ ਤੁਸੀਂ ਸਾੜ ਕੇ, ਅਤੇ ਉਹਦੇ ਮਾਲਿਸ਼ ਕਰੋ, ਉਹਦੇ ਨਾਲ ਠੀਕ ਹੋ ਜਾਂਦਾ ਜੀ। ਅਤੇ ਅਥਰਾਈਟਸ ਵਾਲੇ ਜਿਹੜੇ ਹੈਗੇ ਕਲੌਂਜੀ ਅਤੇ ਮੇਥੀ ਅਤੇ ਅਜਵਾਇਣ ਇਹ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ। ਇਹਦੇ ਨਾਲ ਤੁਸੀਂ ਆਪਣੇ 1 ਚਮਚਾ ਤੁਸੀਂ ਆਪਣੇ ਇਹ ਲੈ ਸਕਦੇ ਹੈਗੇ ਜੀ। ਜਾਂ ਫਿਰ ਤੁਸੀਂ ਆਪਣੇ ਇਹਦੇ ਵਿੱਚੋਂ ਲੈ ਸਕਦੇ ਹੈਗੇ ਗ੍ਰੀਨ ਟੀ ਵੀ ਇਹਦੇ ਵਿੱਚ ਚੰਗੀ ਰਹਿੰਦੀ ਹੈ ਜੀ। ਗ੍ਰੀਨ ਟੀ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਆਪਣੇ ਪਿੱਤੇ ਦੀ ਪੱਥਰੀ ਵਾਸਤੇ ਉਹ ਆਪਣੇ ਸੰਦ ਦੇ ਬੀਜ ਤੁਸੀਂ ਆਪਣੇ ਸੰਦ ਦੇ ਬੀਜ ਪੀ ਕੇ ਤੁਸੀਂ ਆਪਣੇ ਉਹਦੇ ਥੋੜ੍ਹਾ ਸ਼ਹਿਦ ਪਾ ਕੇ ਗੋਲੀਆਂ ਜਿਹੀਆਂ ਵੱਟ ਲਓ ਤੁਸੀਂ, ਜਿਸ ਤਰ੍ਹਾਂ ਆਪਣੇ ਛੋਲਿਆਂ ਦੇ ਦਾਣੇ ਜਿੰਨੀਆਂ ਹੁੰਦੀਆਂ ਉਹ ਗੋਲੀਆਂ ਤੁਸੀਂ ਵੱਟ ਲਓ। 2 ਗੋਲੀਆਂ ਤੁਸੀਂ ਆਪਣੇ ਕਾਂਜੀ ਨਾਲ ਲੈਣੀਆਂ ਜੀ, ਗਾਜਰਾਂ ਦੀ ਕਾਂਜੀ ਪਾ ਕੇ ਉਹਦੇ ਨਾਲ ਤੁਸੀਂ ਆਪਣੇ ਲੈਣੀਆਂ ਹੈਗੀਆਂ। ਅੱਛਾ, ਇਹਦਾ ਫਿਰ ਭਖੜਾ ਵੀ ਤੁਸੀਂ ਲੈ ਸਕਦੇ ਆ ਜੀ। ਭਖੜੇ ਦੀ ਵੀ ਥੋੜ੍ਹਾ ਸ਼ਹਿਦ ਪਾ ਕੇ ਆਪਣੇ ਗੋਲੀਆਂ ਜਿਹੀਆਂ ਵੱਟ ਲਓ, ਜਿਸ ਤਰ੍ਹਾਂ ਛੋਲਿਆਂ ਦੇ ਦਾਣੇ ਜਿੰਨੀਆਂ ਹੁੰਦੀਆਂ 2 ਗੋਲੀਆਂ ਤੁਸੀਂ ਇਹ ਵੀ ਕਾਂਜੀ ਨਾਲ ਲੈ ਲੈਣੀਆਂ ਹੈਗੀਆਂ ਇਹਦੇ ਵਿੱਚ। ਚਾਹੇ ਭਖੜਾ ਯੂਜ਼ ਕਰ ਲਓ, ਨਹੀਂ ਤਾਂ ਕਰਨਾ ਤਾਂ ਉਹਨੇ ਨਿੰਬ ਦੇ ਪੱਤੇ, ਆੜੂ ਜਿਹੜਾ ਹੁੰਦਾ ਜੀ ਆਪਣੇ ਪੀਚਸ ਕਹਿੰਦੇ ਹੈਗੇ ਉਹਨਾਂ ਦੇ ਪੱਤੇ ਦਰਖਤ ਦੇ, ਉਹ ਤੁਸੀਂ ਆਪਣੇ ਅੱਧਾ ਚਮਚਾ ਪੀ ਕੇ ਉਹਨੂੰ ਸੁਕਾ ਕੇ ਪੀ ਕੇ ਅਤੇ ਅੱਧਾ ਚਮਚਾ ਤੁਸੀਂ ਉਹਨੇ ਇਹ ਵੀ ਕਾਂਜੀ ਨਾਲ ਲੈ ਲੈਣਾ ਹੈਗਾ ਜੀ। ਜੇ ਤੁਹਾਨੂੰ ਸਵਾਂਜਣੇ ਦੀ ਜੜ ਦਾ ਛਿਲਕਾ ਮਿਲ ਜਾਵੇ ਕਿੱਥੇ ਤਾਂ ਅੱਧਾ ਚਮਚਾ ਤੁਸੀਂ ਆਪਣੇ ਇਹ ਪਾਣੀ ਨਾਲ ਲੈਣਾ ਹੈਗਾ। ਜਾਂ ਫਿਰ ਨਹੀਂ ਜੇ ਨਹੀਂ ਤਾਂ ਤੇ ਕਾਂਜੀ ਬਣਦੀ ਤਾਂ ਤੁਸੀਂ ਆਪਣੇ ਸੰਦ ਦੇ ਜਿਹੜੇ ਬੀਜ ਤੁਹਾਨੂੰ ਦੱਸੇ ਹੈਗੇ ਉਹ ਆਪਣੇ ਬੱਕਰੀ ਦੇ ਦੁੱਧ ਨਾਲ ਵੀ ਲੈ ਸਕਦੇ ਹੈਗੇ ਜੀ। ਜਾਂ ਫਿਰ ਖਟਕਲ ਦੀ ਜੜ ਦਾ ਚੂਰਨ ਅੱਧਾ ਚਮਚਾ ਇਹ ਤੁਸੀਂ ਬੱਕਰੀ ਦੇ ਦੁੱਧ ਨਾਲ ਲੈਣਾ ਹੈਗਾ ਜੀ। ਜਾਂ ਫਾਲਸੇ ਦੀ ਜੜ ਦਾ ਚੂਰਨ ਅੱਧਾ ਚਮਚਾ ਇਹ ਵੀ ਤੁਸੀਂ ਆਪਣੇ ਬੱਕਰੀ ਦੇ ਦੁੱਧ ਨਾਲ ਲੈ ਲਓ। ਇਹ ਸਾਰੇ ਆਪਣੇ ਪਿੱਤੇ ਦੀ ਪੱਥਰੀ ਵਾਸਤੇ ਆਪਣੇ ਠੀਕ ਹੈ ਜੀ। ਫਿਰ ਨਹੀਂ ਤਾਂ ਇੱਕ ਸਿੱਧਾ ਹੀ ਇਲਾਜ ਹੈਗਾ ਇਹਦਾ, ਤੁਸੀਂ 6 ਬਦਾਮ ਲੈਣੇ ਹੈਗੇ, 6 ਮਨੱਕੇ ਲੈਣੇ ਹੈਗੇ, ਅਤੇ 1 ਚਮਚਾ ਚਾਰੇ ਮਗਜ਼ ਲੈਣੇ ਹੈਗੇ, ਅਤੇ 2 ਛੋਟੀ ਇਲਾਇਚੀਆਂ ਅਤੇ ਕੁਜਾ ਮਿਸ਼ਰੀ। ਇਹਨਾਂ ਨੂੰ ਰਾਤ ਨੂੰ ਤੁਸੀਂ ਭਿਓ ਕੇ ਰੱਖ ਦੇਣਾ ਹੈਗਾ, ਬੀਜ ਕੱਢ ਲੈਣੇ ਹੈਗੇ ਮਨੱਕਿਆਂ ਦੇ। ਬਾਕੀ ਨੂੰ ਆਪਣੇ ਥੋੜ੍ਹਾ ਜਿਹਾ ਦੁੱਧ ਪਾ ਕੇ ਉਹਨੇ ਸਬਜ਼ੀ ਜੀ ਬਣਾ ਕੇ ਉਹ ਤੁਸੀਂ ਪੀਣ ਲੱਗ ਜਾਓ। ਇਹਦੇ ਨਾਲ ਵੀ ਸਾਰੀ ਪਿੱਤੇ ਦੀ ਜਿਹੜੀ ਪੱਥਰੀ ਉਹ ਨਿਕਲ ਜੂਗੀ ਜੀ। ਇਹ ਇਸੀ ਨਾਲ ਜੇ ਸਾਰੇ ਲੀਵਰ 'ਚ ਕੋਈ ਪ੍ਰੋਬਲਮ ਹੈਗੀ, ਲੀਵਰ ਮਾ ਪੇਨ ਹੁੰਦਾ, ਇਹੀ ਨੁਕਸਾ ਤੁਸੀਂ ਵਰਤਣਾ ਹੈਗਾ। ਇਹ ਆਪਣੇ ਪਿੱਤੇ ਦੀ ਪੱਥਰੀ ਵਾਸਤੇ ਅਤੇ ਲੀਵਰ ਵਾਸਤੇ ਹੀ ਵਧੀਆ ਚੀਜ਼ ਹੈਗੀ ਜੀ। ਨਹੀਂ ਤਾਂ ਕੁਮਾਰੀ ਆਸਵ ਜਿਹੜੀ ਹੁੰਦੀ, ਕੁਮਾਰੀ ਆਸਵ ਲਿਕੁਇਡ ਦਵਾਈ ਹੈਗੀ ਇਹ ਵੀ ਤੁਸੀਂ ਆਪਣੇ 4 ਚਮਚੇ ਲੈਣੇ ਹੈਗੇ। ਇਹ ਵੀ ਆਪਣੇ ਕੋਈ ਪਿੱਤੇ ਦੀ ਪੱਥਰੀ ਵਾਸਤੇ ਠੀਕ ਹੈਗੀ, ਲੀਵਰ ਦੀ ਪ੍ਰੋਬਲਮ ਹੋਵੇ ਉਹਦੇ ਵਾਸਤੇ ਵੀ ਠੀਕ ਹੈਗੀ। ਜੇ ਸੁੱਜਿਆ ਵਾ ਲੀਵਰ ਹੋਵੇ, ਖੂਨ ਦੀ ਕਮੀ ਹੋਵੇ, ਇਹ ਸਾਰਿਆਂ ਨੂੰ ਠੀਕ ਕਰ ਦਿੰਦੀ ਹੈਗੀ ਜੀ। ਕੁਮਾਰੀ ਆਸਵ ਦਵਾਈ ਦਾ ਨਾਮ ਹੈਗਾ ਜੀ। ਔਡਰ ਦੇ ਕੇ ਤੁਸੀਂ ਐਮਾਜ਼ੋਨ ਤੋਂ ਮੰਗਵਾ ਸਕਦੇ ਜੇ ਨਹੀਂ ਤੁਹਾਨੂੰ ਇੱਥੇ ਆਪਣੇ ਸਟੋਰਾਂ 'ਚ ਮਿਲਦੀ। ਨਹੀਂ ਆਯੁਰਵੈਦਿਕ ਸਟੋਰਾਂ 'ਚ ਤਾਂ ਹਰੇਕ 'ਚ ਪਈ ਹੈ, ਜਿੱਥੇ ਬਾਬਾ ਰਾਮਦੇਵ ਦੀਆਂ ਸਟੋਰਾਂ ਹੈਗੀਆਂ ਉੱਥੇ ਤਾਂ ਮਿਲਦੀ ਹੈਗੀ। ਜਿਹੜੇ ਪਿੱਠਾਂ ਦਰਦ ਕਹਿੰਦੇ ਸੀਗੇ ਉਹ ਤੁਸੀਂ 10 ਗ੍ਰਾਮ ਖਸਖਸ ਲੈਣੀ ਹੈਗੀ, 10 ਗ੍ਰਾਮ ਕਾਲੀ ਮਿਰਚ ਇਹਦੇ ਵਿੱਚੋਂ ਤੇ ਮਿਲਾ ਕੇ ਤੁਸੀਂ ਵੱਧ ਲੈ ਲਓ, ਜ਼ਿਆਦਾ ਲੈ ਲਓ, 1 ਚਮਚਾ ਤੁਸੀਂ ਰੋਜ਼ ਖਾਣਾ ਜੀ ਦੁੱਧ ਦੇ ਨਾਲ।
ਜੀ। ਇਹਦੇ ਵਿੱਚੋਂ ਫਿਰ ਤੁਸੀਂ ਲੈ ਸਕਦੇ ਹੈਗੇ ਸੁੰਡ, ਕਾਲੀ ਮਿਰਚ, ਹਲਦੀ, ਇਹ ਬਰਾਬਰ ਚੀਜ਼ਾਂ ਲੈ ਕੇ 1 ਚਮਚਾ ਤੁਸੀਂ ਆਪਣੇ ਕੋਸੇ ਪਾਣੀ ਨਾਲ ਲੈ ਲਓ। ਇਹ ਜਿਹਨਾਂ ਨੂੰ ਖਾਂਸੀ ਹੈ, ਦਮਾ ਹੈਗਾ, ਪਿੱਠਾਂ, ਉਹਨਾਂ ਵਾਸਤੇ ਵੀ ਆਰਾਮ ਕਰੂਗਾ ਇਹ, ਤੇ ਆਪਣੇ ਦਰਦ ਵਾਸਤੇ ਵੀ ਆਰਾਮ ਕਰਦਾ ਹੈਗਾ ਜੀ। ਤੇ ਜਿਹੜੇ ਕਹਿੰਦੇ ਖੂਨ ਨਹੀਂ ਬਣਦਾ ਹੈਗਾ, ਉਹ ਤਾਂ ਗਾਜਰਾਂ ਤੇ ਆਪਣੇ ਚੁਕੰਦਰ ਦਾ ਜੂਸ ਪੀ ਚੱਲੇ, ਉਹਦੇ ਨਾਲ ਠੀਕ ਹੋ ਜਾਂਦਾ ਜੀ, ਖੂਨ ਬਣਨ ਲੱਗ ਜਾਂਦਾ ਹੈਗਾ। ਤੇ ਆਪਣੇ ਇਹਦੇ ਵਿੱਚੋਂ ਫਿਰ ਤੁਸੀਂ ਆਪਣੇ ਗ੍ਰੀਨ ਐਪਲ, ਇਹ ਤੁਸੀਂ ਖਾਓ, ਇਹਦੇ ਨਾਲ ਸਾਰਾ ਖੂਨ ਬਣ ਜੂਗਾ ਜੀ ਇਹਦੇ ਨਾਲ। ਅੱਛਾ ਜੀ, ਫਿਰ ਲੀਵਰ ਵਾਸਤੇ ਕਹਿੰਦੇ ਸੀਗੇ, ਲੀਵਰ ਵਾਸਤੇ ਤਾਂ ਹਰੀ ਮੇਥੀ ਦਾ ਜੂਸ ਚੰਗਾ ਰਹੂਗਾ ਜੀ। ਹਰੀ ਮੇਥੀ ਦਾ ਜੂਸ ਤੁਸੀਂ ਆਪਣੇ ਉਹ ਅੱਧਾ ਕੁ ਕੱਪ ਉਹ ਪੀ ਲਿਆ ਕਰੋ। ਫਿਰ ਬੈਂਗਣਾ ਦਾ ਭਰਥਾ ਇਹਦੇ ਵਾਸਤੇ ਚੰਗਾ ਰਹਿੰਦਾ ਹੈਗਾ। ਦਹੀਂ ਦੇ ਵਿੱਚੋਂ ਤੁਸੀਂ ਹਲਦੀ ਮਿਲਾ ਕੇ ਉਹ ਖਾ ਸਕਦੇ ਹੈਗੇ। ਫਿਰ ਨਹੀਂ ਤਾਂ ਜੇ ਸੋਜਾ ਹੈਗਾ ਲੀਵਰ 'ਚ ਤਾਂ ਆਪਣੇ ਹਲਦੀ ਅਤੇ ਥੋੜ੍ਹੀ ਜਿਹੀ ਮਲੱਠੀ ਅਤੇ ਸੌਂਫ, ਛੋਟੀ ਇਲਾਇਚੀ, ਇਹ ਚਾਰੇ ਚੀਜ਼ਾਂ ਬਰਾਬਰ ਕਰਕੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਤੁਸੀਂ ਕੋਸੇ ਜਿਹੇ ਪਾਣੀ ਨਾਲ ਲੈ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਦਵਾਈ ਹੈਗੀ ਇੱਕ ਆਪਣੇ ਕੁਟਕੀ ਅਤੇ ਕਾਲ ਮੇਘ, ਇਹ ਦੋ ਬਰਾਬਰ ਲੈਣੀਆਂ ਹੈਗੀਆਂ। ਅੱਧਾ ਚਮਚਾ ਤੁਸੀਂ ਰੋਟੀ ਖਾਣੇ ਤੋਂ ਪਹਿਲਾਂ ਲੈਣਾ ਹੈਗਾ, ਇਹ ਲੀਵਰ ਦੀ ਪ੍ਰੋਬਲਮ ਵਾਸਤੇ ਜੀ। ਜੇ ਤੁਹਾਨੂੰ ਇੱਥੇ ਕੋਈ ਮਿਲ ਜਾਵੇ ਜਾਂ ਇੰਡੀਆ, ਉਹਦਾ ਨਾਂ ਹੈਗਾ ਜੀ ਉਹਨੇ ਬੂਟੀ ਪੀਲਕ ਕਹਿੰਦੇ ਜੀ ਉਹਨੂੰ, ਬੂਟੀ ਪੀਲਕ। ਉਹ ਤੁਸੀਂ ਉਹਦੇ ਪੱਤੇ ਸੁਕਾ ਕੇ ਇਹਦੇ 2 ਚਮਚਿਆਂ ਦਾ ਕਾੜਾ ਬਣਾ ਕੇ ਤੁਸੀਂ ਪੀ ਲਓ। ਇਹ ਵੀ ਆਪਣੇ ਸਾਰੇ ਲੀਵਰ ਦੇ ਹਰੇਕ ਪ੍ਰੋਬਲਮ ਨੂੰ ਠੀਕ ਕਰ ਦਿੰਦਾ ਜੀ। ਜਾਂ ਫਿਰ ਹਰੜਾਂ, ਬਹੇੜਾ, ਮਗਾਂ, ਇਹ ਬਰਾਬਰ ਲੈ ਕੇ ਤੁਸੀਂ 2 ਚਮਚਿਆਂ ਦੀ ਚਾਹ ਜੀ ਬਣਾ ਕੇ ਤੁਸੀਂ ਇਹ ਪੀ ਸਕਦੇ ਹੈਗੇ। ਜਾਂ ਫਿਰ ਜੇ ਥਰਿਓਂ ਦਰਦ ਹੁੰਦਾ ਜਾਂ ਸੁੱਜਿਆ ਵਾ ਹੈਗਾ ਸਾਰਾ ਲੀਵਰ, ਤਾਂ ਤੁਸੀਂ ਗੁਲਾਬ ਦੇ ਫੁੱਲਾਂ ਦਾ ਪੇਸਟ ਜਿਹਾ ਬਣਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਨਹੀਂ ਤਾਂ ਅਲਸੀ ਨੂੰ ਪਾਣੀ ਦੇ ਵਿੱਚੋਂ ਤੁਸੀਂ ਆਪਣੇ ਪੇਸਟ ਜਿਹਾ ਬਣਾ ਕੇ ਉਹ ਘੋਟ ਕੇ ਉਹ ਉੱਥੇ ਤੁਸੀਂ ਉਹਨੇ ਮਾਲਿਸ਼ ਕਰਨੀ ਬਾਹਰਲੇ ਪਾਸੇ ਜਿੱਥੇ ਸਾਰੇ ਦਰਦ ਹੁੰਦਾ, ਇਹਦੇ ਵੀ ਠੀਕ ਹੋ ਜਾਂਦਾ ਜੀ। ਜਿਹੜੇ ਕਹਿੰਦੇ ਸੀਗੇ ਉਹਨੇ ਫਲਵੈਰੀ ਵਾਸਤੇ ਪੁੱਛਦੇ ਸੀਗੇ, ਉਹ ਆਪਣੇ ਤਿਲਾਂ ਦੇ ਤੁਸੀਂ ਆਪਣੇ ਬਾਥੂ ਜਿਹੜਾ ਹੁੰਦਾ ਜੀ ਬਾਥੂ, ਉਹਦਾ ਤੁਸੀਂ ਰਸ ਕੱਢ ਲੈਣਾ ਹੈਗਾ 1 ਕਿਲੋ। ਫਿਰ 250 ਗ੍ਰਾਮ ਤਿਲਾਂ ਦਾ ਤੇਲ ਦੇ ਵਿੱਚੋਂ ਪਾ ਕੇ ਉਹਨੂੰ ਹੌਲੀ ਹੌਲੀ ਅੱਗ 'ਤੇ ਮਿੱਠੀ ਦੀ 'ਤੇ ਉਹ ਉਹਨੇ ਪਕਾਉਣਾ ਜੀ। ਉਹਨੂੰ ਜਦ ਸਾਰਾ ਪਾਣੀ ਜੁੜ ਗਿਆ, ਤੇਲ ਜੀ ਤੁਹਾਨੂੰ ਰਹਿ ਗਿਆ, ਉਹ ਤੁਸੀਂ ਉਹਨੇ ਲਗਾਉਣਾ ਹੈ ਜੀ ਫਲਵੈਰੀ ਦੇ ਉੱਤੇ। ਜਾਂ ਫਿਰ ਨਹੀਂ ਤਾਂ ਫਿੱਗ ਦਾ ਜਿਹੜਾ ਦਰਖਤ ਹੁੰਦਾ ਅੰਜੀਰ ਜਿਹਨੂੰ ਕਹਿੰਦੇ ਆਪਾਂ, ਉਹ ਉਹਨੇ ਉਹਦੇ ਪੱਤਿਆਂ ਦਾ ਰਸ ਕੱਢ ਕੇ ਲਗਾਓ, ਉਹਦੇ ਨਾਲ ਵੀ ਫਲਵੈਰੀ ਉੱਥੇ ਸਟਾਪ ਹੋ ਜਾਂਦੀ। ਨਹੀਂ ਤਾਂ ਤੁੰਮੇ ਦੀ ਚਟਨੀ ਬਣਾ ਕੇ ਤੁਸੀਂ ਲਗਾਓ, ਉਹਦੇ ਨਾਲ ਵੀ ਫਲਵੈਰੀ ਆਪਣੇ ਖੜ੍ਹ ਜਾਂਦੀ ਜੀ ਉੱਥੇ। ਅਤੇ ਨਹੀਂ ਤਾਂ ਅਖਰੋਟ ਇਹਦੇ ਵਿੱਚੋਂ ਚੰਗੇ ਰਹਿੰਦੇ ਜੀ। ਅਖਰੋਟ ਤੁਸੀਂ 2 ਅਖਰੋਟ ਰੋਜ਼ ਖਾਈ ਚੱਲੋ, ਇਹ ਗੱਲ ਸਾਰਾ ਕੋਲੈਸਟਰੋਲ ਠੀਕ ਹੋ ਜਾਊਗਾ। ਗੱਲ ਸਾਰੀ ਫਲਵੈਰੀ ਜਾਂ ਸਫੇਦ ਦਾਗ ਜਿਹੜੇ ਸਾਰੇ ਪੈਂਦੇ ਉਹਦੇ ਨਾਲ ਵੀ ਠੀਕ ਹੋ ਜਾਂਦਾ ਜੀ। ਅਤੇ ਫਿੱਗ ਜਿਹੜੇ ਅੰਜੀਰ ਫਿੱਗ, ਉਹ ਤੁਸੀਂ ਖਾ ਵੀ ਸਕਦੇ ਹੈਗੇ ਇਹਦੇ ਵਿੱਚੋਂ। ਜਿਹੜੇ ਹੱਥਾਂ ਪੈਰਾਂ ਮੈਂ ਤੇ ਸੇਕ ਕਹਿੰਦੇ ਨਿਕਲਦਾ ਹੈਗਾ, ਉਹ ਤੁਸੀਂ ਉਹਨੇ ਲੈਣਾ ਹੈਗਾ ਸ਼ਤਾਵਰ ਅਤੇ ਮਿਸ਼ਰੀ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਸਵੇਰ ਨੂੰ ਅਤੇ 1 ਚਮਚਾ ਸ਼ਾਮ ਨੂੰ ਤੁਸੀਂ ਖਾਣਾ ਹੈਗਾ। ਫਿਰ ਪਲੰਬ ਜਿਹੜੇ ਹੁੰਦੇ ਇਹ ਖਾਣੇ ਹੈਗੇ, 2-3 ਪਲੰਬ ਲੈ ਲਓ ਤੁਸੀਂ। ਥੋੜ੍ਹੀ ਇਮਲੀ ਦੀ ਚਟਨੀ 2 ਚਮਚੇ ਇਮਲੀ ਦੀ ਚਟਨੀ ਪਾ ਕੇ ਉਹਨੂੰ ਮਿਕਸੀ ਜਿਹੀ ਮੈਂ ਘੋਟ ਕੇ ਪਾਣੀ ਦਾ ਗਲਾਸ ਪਾ ਕੇ ਉਹ ਤੁਸੀਂ ਪੀ ਲਓ। ਇਹਦੇ ਨਾਲ ਸਾਰੇ ਜਿਹੜੇ ਹੱਥਾਂ ਅਤੇ ਬੋਡੀ ਮਾ 'ਤੇ ਸੇਕ ਨਿਕਲਦਾ ਉਹ ਸਾਰਾ ਹਟ ਜੂਗਾ। ਫਿਰ ਬੋਡੀ ਮਾ 'ਤੇ ਸੇਕ ਕੱਢਣੇ ਵਾਸਤੇ ਤੁਹਾਨੂੰ 2 ਫਿੱਗ ਅੰਜੀਰ ਰਾਤ ਨੂੰ ਭਿਓ ਕੇ ਰੱਖ ਦੇਣੇ ਪਾਣੀ ਮੈਂ, ਸਵੇਰ ਨੂੰ ਖਾ ਲੈਣੇ। 2 ਸਵੇਰ ਨੂੰ ਭਿਓ ਕੇ ਰੱਖ ਦਿਓ, ਰਾਤ ਨੂੰ ਖਾ ਲੈਣੇ ਹੈਗੇ। ਉਹ ਪਾਣੀ ਦੇ ਵਿੱਚੋਂ ਹੀ ਭਾਵੇਂ ਘੋਟ ਕੇ ਉਹਦੇ ਵਿੱਚੋਂ 2 ਚਮਚੇ ਸ਼ੱਕਰ ਦੇ ਪਾਣੇ ਹੈਗੇ ਤੁਸੀਂ। ਇਹ 5-7 ਦਿਨ ਕਰੋਗੇ, ਇਹਦੇ ਨਾਲ ਸਾਰੇ ਹਟ ਜੂਗੇ। ਸ਼ੱਕਰ ਘੋਟ ਕੇ ਵਿੱਚੋਂ ਘੋਟ ਕੇ ਖਾਣਾ ਹੈ ਜੀ। ਫਿਰ ਜਿਵੇਂ ਸੇਕ ਨਿਕਲਦਾ ਹੈਗਾ, ਫਿਰ ਔਲੇ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ, ਗੁਲਕੰਦ ਖਾ ਸਕਦੇ ਹੈਗੇ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਜੀ ਜਿਹੜੇ ਕਹਿੰਦੇ ਸੀਗੇ ਆਪਣੇ ਬਾਲ ਝੜਦੇ ਹੈਗੇ,
ਇੱਕ ਤਾਂ ਬਾਲ ਝੜਦੇ ਹੁੰਦੇ, ਇੱਕ ਆਪਣੇ ਜੇ ਗੋਲ ਗੋਲ ਜੇ ਚੱਕਰ ਪੈਂਦੇ ਹੈਗੇ ਥਾਰੇ, ਉਹ ਡਿਫਰੈਂਟ ਚੀਜ਼ ਹੈਗੀ। ਜਿਵੇਂ ਬਾਲ ਝੜਨੇ ਡਿਫਰੈਂਟ ਚੀਜ਼ ਹੈ। ਜੇ ਤਾਂ ਥਾਰੇ ਆਪਣੇ ਗੋਲ ਚੱਕਰ ਪੈਂਦੇ ਹੈਗੇ, ਫਿਰ ਤਾਂ ਤੁਸੀਂ ਆਪਣੇ ਲਸਣ ਉਹਦੇ ਵਿੱਚ ਐਲੋਵੇਰਾ ਓਲੀਵ ਆਇਲ ਦੇ ਵਿੱਚੋਂ ਲਸਣ ਦਾ ਜੂਸ ਥੋੜ੍ਹਾ ਜਿਹਾ ਪਾ ਕੇ, ਜਿਸ ਤਰ੍ਹਾਂ ਪਹਿਲਾਂ ਕਿਹਾ 3-4 ਦਿਨ ਰੱਖ ਲਓ ਉਹਨੂੰ, ਉਹ ਲਗਾਓ, ਉਹਦੇ ਨਾਲ ਠੀਕ ਹੋ ਜੂਗੇ। ਜੇ ਥਾਰੇ ਗੋਲ ਚੱਕਰ ਪੈਂਦੇ ਹੈਗੇ ਦਾੜੀ ਦੇ ਵਿੱਚੋਂ, ਉਹ ਕੀੜਾ ਲੱਗਿਆ ਵਾ ਹੁੰਦਾ ਜੀ, ਉਹਦੇ ਵਾਸਤੇ ਪੱਕੀ ਦਵਾਈ ਹੈਗੀ। ਇਹ ਐਮਾਜ਼ੋਨ ਤੋਂ ਮਿਲ ਜੂਗੀ ਜੀ, ਮੈਂ ਮੰਗਵਾਈ ਸੀਗੀ ਉੱਥੇ, ਮੇਰੀ ਪੋਤੀ ਦੇ ਹੋ ਗਏ ਸੀਗੇ ਇਸ ਤਰ੍ਹਾਂ, ਉਹਨਾਂ ਠੀਕ ਹੋ ਗਈ ਜੀ। ਉਹ ਜਮਾਂ ਤੇਲ ਲਗਾ ਕੇ, ਛੋਟੀਆਂ ਛੋਟੀਆਂ ਸ਼ੀਸ਼ੀਆਂ ਹੁੰਦੀਆਂ, ਇਹ $15 ਦੀ ਸ਼ੀਸ਼ੀ ਦਿੰਦੇ ਆ ਉਹ ਕਨੇਡੀਅਨ, ਅਤੇ ਉਹ ਤੁਸੀਂ ਇਕੱਠੀਆਂ ਹੀ ਮੰਗਾ ਲਿਓ। ਬਹੁਤ ਥੋੜ੍ਹੀ ਦਵਾਈ ਹੁੰਦੀ ਹੈ ਉਹਦੇ ਵਿੱਚੋਂ, 15 ml ਜੀ ਇੰਨੀ ਕੁ ਸ਼ੀਸ਼ੀ ਹੁੰਦੀ। 5-7 ਸ਼ੀਸ਼ੀਆਂ ਤੁਸੀਂ ਇਕੱਠੀਆਂ ਹੀ ਮੰਗਾ ਲਓ ਇੱਕ ਵਾਰੀ। ਉਹ ਤੁਸੀਂ ਆਪਣੇ ਕਿਊ ਟਿਪ ਨਾਲ, ਜਿੱਥੇ ਜਿੱਥੇ ਸਾਰੇ ਗੋਲ ਗੋਲ ਚੱਕਰ ਜੇ ਪਏ ਹੋਏ ਹੈਗੇ, ਉੱਥੇ ਉੱਥੇ ਤੁਸੀਂ ਆਪਣੇ ਪਹਿਲਾਂ ਸਾਫ਼ ਕਰ ਲੈਣੀ ਹੈਗੀ, ਸਵਾਰ ਕੇ ਕੱਪੜੇ ਜੇ ਨਾਲ ਰਗੜ ਕੇ, ਜਿੱਥੇ ਜਿੱਥੇ ਸਾਰੇ ਚਟਾਕ ਸਿਕਰੀ ਜੀ ਲਾ ਦੇਣੀ ਹੈਗੀ ਉਹਦੇ ਉੱਤੋਂ। ਫਿਰ ਤੁਸੀਂ ਆਹ ਰੋਗਨ ਜਰਾਰੀ ਦਵਾਈ ਦਾ ਨਾਮ ਹੈਗਾ ਜੀ, ROGHAN ਰੋਗਨ ਜ਼ਰਾਰੀ, ZARAREEH, ਇਹ ਸਪੈਲਿੰਗ ਹੈ ਜੀ ਇਹਦੇ। ਉਹ ਸਾਫ਼ ਕਰਕੇ ਸਵਾਰ ਕੇ ਫਿਰ ਲਗਾਉਣਾ ਹੈਗਾ ਜੀ। ਇਹ ਸਾਰੇ 5-7 ਦਿਨਾਂ ਵਿੱਚ ਆਪਣੇ ਥਾਰੇ ਕੀੜਾ ਮਰ ਜਾਂਦਾ ਇਹਦੇ ਨਾਲ, ਇਹਦੇ ਥਾਰੇ ਉਤਰ ਜਾਂਦੇ ਜੀ। ਜਾਂ ਜੇ ਥਾਰੇ ਮੂੰਹ ਝੜਦੇ ਹੈਗੇ ਬਾਲ, ਤਾਂ ਤੁਸੀਂ ਆਪਣੇ ਭਰਿੰਗਰਾਜ ਦਾ ਤੇਲ ਤੁਹਾਨੂੰ ਬਣਿਆ ਬਣਾਇਆ ਮਿਲ ਜਾਂਦਾ ਜੀ, ਭਰਿੰਗਰਾਜ ਦਾ ਤੇਲ, ਉਹ ਤੁਸੀਂ ਲਗਾਓ, ਉਹਦੇ ਨਾਲ ਸਾਰੇ ਬਾਲ ਝੜਨੇ ਹਟ ਜੂਗੇ ਜੀ। ਜਾਂ ਫਿਰ ਤੁਸੀਂ ਸੁੱਕੇ ਔਲੇ ਲੈ ਕੇ ਉਹਨਾਂ ਦਾ ਪੇਸਟ ਜਿਹਾ ਬਣਾ ਕੇ ਤੁਸੀਂ ਉਹਦੇ ਨਾਲ ਵੀ ਤੁਸੀਂ ਹਟਾ ਸਕਦੇ ਹੈਗੇ ਬਾਲ ਝੜਨੇ। ਫਿਰ ਨਹੀਂ ਤਾਂ ਨਾਰੀਅਲ ਦੇ ਤੇਲ ਦੇ ਵਿੱਚ ਇਹਦੀ ਮਾਲਿਸ਼ ਕਰੋ, ਉਹਦੇ ਨਾਲ ਸਾਰੇ ਹਟ ਜਾਂਦੇ ਬਾਲ ਝੜਨੇ। ਫਿਰ ਆਉਂਦੇ, ਨਹੀਂ ਤਾਂ ਤਿਲਾਂ ਦੇ ਲੱਡੂ ਗੁੜ ਦੇ ਵਿੱਚੋਂ ਬਣਾ ਕੇ ਤੁਸੀਂ ਰੋਜ਼ ਖਾਓ, ਇਹਦੇ ਨਾਲ ਵੀ ਬਾਲ ਝੜਨੇ ਹਟ ਜਾਂਦੇ ਜੀ, ਬਾਲ ਝੜਦੇ ਹਟ ਜਾਂਦੇ। ਫਿਰ ਨਹੀਂ ਤਾਂ ਬਦਾਮਾਂ ਦਾ ਤੇਲ, ਕਲੌਂਜੀ ਦਾ ਤੇਲ, ਓਲੀਵ ਆਇਲ, ਇਹ ਮਿਕਸ ਕਰਕੇ ਇਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਨਹੀਂ 300 ਗ੍ਰਾਮ ਤੁਸੀਂ ਤਾਰੇ ਮੀਰੇ ਦਾ ਤੇਲ ਲੈਣਾ ਹੈਗਾ, 30 ਗ੍ਰਾਮ ਔਲੇ ਲੈਣੇ ਹੈਗੇ ਜੀ। ਇਹ ਤੁਸੀਂ ਹੌਲੀ ਹੌਲੀ ਅੱਗ 'ਤੇ ਪਕਾਉਣੇ ਹੈਗੇ, ਫਰਾਈ ਪੈਨ 'ਚ ਪਾ ਕੇ ਉੱਥੇ ਜਾਂ ਪਤੀਲੇ 'ਚ ਪਾ ਕੇ ਪਕਾਉਣੇ ਹੈਗੇ। ਜਦ ਸਾਰੇ ਆਪਣੇ ਲਾਲ ਜਿਹਾ ਪਾਣੀ ਹੋ ਜਾਵੇ, ਔਲਿਆਂ ਦਾ ਅਸਰ ਉਹਦੇ ਵਿੱਚੋਂ ਤੇਲ ਚਲੇ ਜਾਵੇ, ਫਿਰ ਪੁਣ ਕੇ ਤੇਲ ਉਹ ਤੁਸੀਂ ਲਗਾਓ, ਇਹਦੇ ਨਾਲ ਵੀ ਸਾਰੇ ਬਾਲ ਜਿਹੜੇ ਝੜਦੇ ਹਟ ਜਾਣਗੇ ਜੀ। ਜਿਹੜੇ ਕਹਿੰਦੇ ਸੀਗੇ ਟੱਟੀਆਂ ਲੱਗੀਆਂ ਹੋਈਆਂ ਹੈਗੀਆਂ ਨਿਆਣੇ ਨੂੰ, ਦਸਤ ਆਉਂਦੇ ਹੈਗੇ, ਉਹ ਦਾਲਚੀਨੀ 1 ਚੁਟਕੀ ਅਤੇ ਕੱਥਾ 1 ਚੁਟਕੀ, ਇਹ ਮਿਲਾ ਕੇ ਤੁਸੀਂ ਦਿਨ 2 ਵਾਰੀ ਦਿਓ, ਇਹਦੇ ਨਾਲ ਟੱਟੀਆਂ ਹਟ ਜਾਣਗੀਆਂ ਜੀ। ਕੱਥਾ ਜਿਹੜਾ ਪਾਨਵਾ ਲਗਾਉਣੇ ਵਾਲਾ ਸਟੋਰਾਂ 'ਚ ਆਮ ਮਿਲ ਜਾਂਦਾ ਜੀ, ਉਹ ਤੁਸੀਂ ਲੈ ਸਕਦੇ ਹੈਗੇ। ਨਹੀਂ ਤਾਂ ਫਿਰ ਆਪਣੇ ਸੁੱਕਾ ਹੀ ਧਨੀਆ ਤੁਸੀਂ ਆਪਣੇ 1 ਕਟੋਰੀ ਨਾਲ ਸੁੱਕਾ ਧਨੀਆ ਦਹੀਂ ਮਿਲਾ ਕੇ ਤੁਸੀਂ ਉਹ ਖਿਲਾ ਸਕਦੇ ਹੈਗੇ। ਅੱਧਾ ਚਮਚਾ ਤੁਲਸੀ ਦੇ ਬੀਜ ਤੁਸੀਂ ਦੇ ਸਕਦੇ ਹੈਗੇ। ਨਹੀਂ ਤਾਂ ਫਿਰ 7 ਇਸਬਗੋਲ 2 ਚਮਚੇ ਤੁਸੀਂ ਅਨਾਰ ਦੇ ਜੂਸ ਮਿਲਾ ਕੇ ਦੇਣੇ ਹੈਗੇ ਜੀ, ਥੋੜ੍ਹੀ ਜਿਹੀ ਮਿਸ਼ਰੀ ਪਾ ਕੇ ਉਹ ਤੁਸੀਂ ਦਿਓ, ਇਹਦੇ ਨਾਲ ਵੀ ਥਾਰੇ ਆਪਣੇ ਜਿਹੜੀ ਟੱਟੀਆਂ ਲੱਗੀਆਂ ਹੋਈਆਂ ਉਹ ਹਟ ਜਾਂਦੀਆਂ ਜੀ। ਜੀ ਸਮਾਂ ਵੀ ਸਮਾਪਤ ਹੈ ਜੀ ਹੁਣ ਜਗਵੀਰ ਜੀ। ਚਲੋ ਐਂ ਕਰੋ ਜੀ, ਆਪਣੇ ਜੇ ਬੱਚਾ ਹੈਗਾ ਤਾਂ ਜਿਹੜਾ ਆਪਣੇ ਨਟਮੈਗ ਹੁੰਦਾ, ਜਾਇਫਲ ਜਿਹਨੂੰ ਕਹਿੰਦੇ ਹੈਗੇ, ਉਹ ਆਪਣੇ 7-8 ਸਾਲ ਦਾ ਦੱਸਦੇ, 2 ਚੁਟਕੀਆਂ ਤੁਸੀਂ 2 ਚੁਟਕੀਆਂ ਜਾਇਫਲ ਦੀਆਂ ਐਂ ਪਾਣੀ ਨਾਲ ਇਹ ਦੇ ਦਿਓ, ਉਹਦੇ ਨਾਲ ਵੀ ਸਾਰੀ ਟੱਟੀਆਂ ਹਟ ਜਾਣਗੀਆਂ। ਚਲੋ ਬਾਕੀ ਜਿਹੜੇ ਰਹਿ ਗਏ ਜੀ ਅਗਲੇ ਵੀਕ ਦੱਸੋਗੇ, ਨੁਕਸੇ ਤੱਕ ਨਹੀਂ ਰਹਿ ਗਏ। ਜਿਹੜੇ ਕਹਿੰਦੇ ਮਾਹਵਾਰੀ ਦਰਦ ਹੋ ਗਏ ਆਉਂਦੀ ਹੈਗੀ, ਉਹ ਆਪਣੇ ਫਿਰ ਮੁੱਢਲੇ ਵੀਕ ਦੱਸ ਦੂੰਗਾ ਜੀ, ਸਾਰੇ ਧਿਆਨ ਨਾਲ ਸੁਣ ਲਿਓ ਜੀ। ਥੈਂਕ ਯੂ ਜੀ, ਓਕੇ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਤੇ ਉੱਥੇ ਸਿਹਤ ਸੰਭਾਲ ਦਾ ਪ੍ਰੋਗਰਾਮ ਸਮਾਪਤ ਹੈ। ਅਗਲੀ ਵਾਰ ਤੱਕ ਲਈ ਸਭ ਨੂੰ ਸਤਿ ਸ਼੍ਰੀ ਅਕਾਲ।